दो धिरां ने, एक धिर लकीर दे परले पासे खड़ी आ जिहड़ी हर मौके सिखां नूं ਇਹ ਮਤਾਂ ਦਿੰਦੀ ਆ ਵੀ ਭਾਰਤ ਬਹੁਤ ਵਧੀਆ ਮੁਲਕ ਆ, ਇੱਥੇ ਲੋਕਤੰਤਰ ਆ, ਸਿੱਖਾਂ ਦੀ ਪੂਰੀ ਸੁਣਵਾਈ ਹੁੰਦੀ ਆ। ਜਿਹੜੇ ਸਿੱਖ ਇਹ ਕਹਿੰਦੇ ਨੇ ਕਿ ਸਾਡੇ ਨਾਲ ਵਧੀਕੀਆਂ ਹੋ ਰਹੀਆਂ ਨੇ, ਜ਼ੁਲਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਵੀ ਐਡੀ ਕੋਈ ਗੱਲ ਨਹੀਂ, ਐਡਾ ਵੱਡਾ ਮੁਲਕ ਆ, ਇੱਥੇ ਅੱਡ ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਤੇ ਪਿਛੋਕੜਾਂ ਵਾਲੇ ਲੋਕ ਨੇ, ਤੇ ਜੇ ਕਿਸੇ ਨਾਲ 19-21 ਹੋ ਜਾਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਦਾ ਵੱਖਰਾ ਮੁਲਕ ਹੀ ਮੰਗਣ ਬਹਿ ਜਾਈਏ। ਨਾ ਤਾਂ ਇਸ ਮੁਲਕ ਵਿੱਚ ਸਿੱਖਾਂ ਨਾਲ ਕਦੇ ਇਨਸਾਫ ਹੋਇਆ, ਨਾ ਹੋਣਾ। ਉਲਟਾ ਇਹ ਮੁਲਕ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਸਮੇਟ ਕੇ, ਖਤਮ ਕਰਕੇ, ਮੜੀਆ ਮੇਟ ਕਰਕੇ ਵੱਧ ਤੋਂ ਵੱਧ ਸਿੱਖਾਂ ਨੂੰ ਇਹ ਕਹਿ ਸਕਦਾ ਵੀ ਤੁਸੀਂ ਕੇਸਾਧਾਰੀ ਹਿੰਦੂ। ਕਾਂਗਰਸ ਦਾ ਪ੍ਰਧਾਨ ਆ ਜਿਹੜਾ ਰਾਜਾ ਵੜਿੰਗ, ਉਹ ਕਹਿ ਰਿਹਾ ਬਈ ਮੁੱਖ ਮੰਤਰੀ ਭਗਵੰਤ ਮਾਨ ਜੀ, ਅਮਰਤਪਾਲ ਸਿੰਘ ਉੱਤੇ ਕਾਰਵਾਈ ਕਦੋਂ ਹੋਊ, ਤੁਸੀਂ ਡਰ ਕਿਉਂ ਰਹੇ? ਬਾਦਲ ਪਰਿਵਾਰ ਅੱਜ ਚਿੰਤਾ ਕਰਦਾ ਫਿਰਦਾ ਕਿ ਜੀ ਬੇਅਦਬੀ ਹੋ ਜਾਣੀ ਸੀਗੀ, ਉੱਥੇ ਤਾਂ ਹੋਈ ਨਹੀਂ, ਅਜਨਾਲੇ ਦੇ ਵਿੱਚ ਕੋਈ ਬੇਅਦਬੀ ਹੋਈ ਨਹੀਂ, ਤੇ ਤੁਸੀਂ ਕਰਵਾਈ ਫਿਰਦੇ ਹੋ। ਤੇ ਤੁਸੀਂ ਕਿਹੜੇ ਹਿਸਾਬ ਨਾਲ ਭਾਈ ਬੋਲਦੇ ਫਿਰਦੇ ਹੋ? ਜਿਹੜਾ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਆ, ਉਹਦੇ ਬਾਰੇ ਜਿਹੜੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਆ, ਉਹ ਹੁਣ ਕਹਿੰਦੇ ਪੰਜਾਬ ਦੀ ਕਿਸੇ ਵੀ ਅਦਾਲਤ ਵਿੱਚ ਨਹੀਂ ਹੋ ਸਕਦੀ। ਡੇਰਾ ਸਰਸੇ ਵਾਲੇ ਆ ਜਿਹੜੇ ਉਹ ਜਾਂ ਜਿਹੜੇ ਇਹਨਾਂ ਮਾਮਲਿਆਂ 'ਚ ਫਸੇ ਹੋਏ ਨੇ, ਉਹ ਭਾਰਤ ਮਾਤਾ ਦੇ ਪੂਰੇ ਭਗਤ ਨੇ, ਉਹਨਾਂ ਨੂੰ ਪੂਰਾ ਭਾਰਤੀ ਸਿਸਟਮ 'ਚ ਯਕੀਨ ਆ, ਤੇ ਫਿਰ ਉਹ ਕਾਹਤੋਂ ਨਹੀਂ ਕਹਿੰਦੇ ਹੈਗੇ ਕਿ ਸਾਨੂੰ ਇੱਥੇ ਦੀਆਂ ਅਦਾਲਤਾਂ ਇਨਸਾਫ ਦੇਣਗੀਆਂ? ਇਹੋ ਜਿਹੇ ਬਹੁਤ ਸਾਰੇ ਡੇਰੇ, ਇਹੋ ਜਿਹੀਆਂ ਧਿਰਾਂ, ਧੜੇ, ਪਲੇਟਫਾਰਮ ਭਾਰਤੀ ਖੁਫੀਆ ਏਜੰਸੀਆਂ ਨੇ ਪੈਦਾ ਕੀਤੇ ਹੋਏ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਨਾਲੋਂ ਤੋੜਨਾ ਹੈ, ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਕਰਨਾ ਹੈ, ਤੇ ਡੇਰਾਵਾਦ, ਸਾਧਵਾਦ ਦੇ ਗਧੀ ਗੇੜ 'ਚ ਫਸਾਉਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿੱਖ ਕੌਮ ਦੇ ਵਿੱਚ ਦੋ ਧਿਰਾਂ ਨੇ, ਇੱਕ ਧਿਰ ਲਕੀਰ ਦੇ ਪਰਲੇ ਪਾਸੇ ਖੜੀ ਆ ਜਿਹੜੀ ਹਰ ਮੌਕੇ ਸਿੱਖਾਂ ਨੂੰ ਇਹ ਮਤਾਂ ਦਿੰਦੀ ਆ ਵੀ ਭਾਰਤ ਬਹੁਤ ਵਧੀਆ ਮੁਲਕ ਆ, ਇੱਥੇ ਲੋਕਤੰਤਰ ਆ, ਸਿੱਖਾਂ ਦੀ ਪੂਰੀ ਸੁਣਵਾਈ ਹੁੰਦੀ ਆ, ਤੇ ਸਿੱਖਾਂ ਨੂੰ ਇਸ ਲੋਕਤੰਤਰ ਦੇ ਅੰਦਰੋਂ ਪੂਰਾ ਇਨਸਾਫ ਮਿਲਦਾ। ਤੇ ਜਿਹੜੇ ਸਿੱਖ ਇਹ ਕਹਿੰਦੇ ਨੇ ਕਿ ਸਾਡੇ ਨਾਲ ਵਧੀਕੀਆਂ ਹੋ ਰਹੀਆਂ ਨੇ, ਜ਼ੁਲਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਵੀ ਐਡੀ ਕੋਈ ਗੱਲ ਨਹੀਂ, ਐਡਾ ਵੱਡਾ ਮੁਲਕ ਆ, ਇੱਥੇ ਅੱਡ ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਤੇ ਪਿਛੋਕੜਾਂ ਵਾਲੇ ਲੋਕ ਨੇ, ਤੇ ਜੇ ਕਿਸੇ ਨਾਲ 19-21 ਹੋ ਜਾਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਦਾ ਵੱਖਰਾ ਮੁਲਕ ਹੀ ਮੰਗਣ ਬਹਿ ਜਾਈਏ। ਲਕੀਰ ਦੇ ਦੂਜੇ ਪਾਸੇ ਖੜੇ ਹੋਏ ਸਿੱਖ, ਸਾਡੇ ਵਰਗੇ ਲੋਕ ਆ ਜਿਹੜੇ, ਉਹਨਾਂ ਦਾ ਸਪਸ਼ਟ ਮੰਨਣਾ ਹੈ ਕਿ ਨਾ ਤਾਂ ਇਸ ਮੁਲਕ ਵਿੱਚ ਸਿੱਖਾਂ ਨਾਲ ਕਦੇ ਇਨਸਾਫ ਹੋਇਆ, ਨਾ ਹੋਣਾ। ਉਲਟਾ ਇਹ ਮੁਲਕ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਸਮੇਟ ਕੇ, ਖਤਮ ਕਰਕੇ, ਮੜੀਆ ਮੇਟ ਕਰਕੇ ਵੱਧ ਤੋਂ ਵੱਧ ਸਿੱਖਾਂ ਨੂੰ ਇਹ ਕਹਿ ਸਕਦਾ ਵੀ ਤੁਸੀਂ ਕੇਸਾਧਾਰੀ ਹਿੰਦੂ। ਸਿੱਖਾਂ ਦੀ ਹੋਂਦ ਹਸਤੀ ਜਿਹੜੀ ਆ, ਸਿੱਖਾਂ ਦੀ ਆਇਡੈਂਟੀਟੀ ਦਾ ਕ੍ਰਾਈਸਿਸ ਆ ਜਿਹੜਾ, ਉਹ ਇਸ ਗੱਲ ਚੋਂ ਨਿਕਲਦਾ। ਤੇ ਅਸੀਂ ਇਹ ਮੰਨਦੇ ਹਾਂ ਕਿ ਜੇ ਸਿੱਖਾਂ ਨੇ ਆਪਦੇ ਆਪ ਨੂੰ ਬਚਾਉਣਾ, ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਤਾਂ ਸਾਨੂੰ ਸਾਡੇ ਵੱਖਰੇ ਮੁਲਕ ਦੀ ਲੋੜ ਆ, ਸਾਨੂੰ ਖਾਲਿਸਤਾਨ ਦੀ ਲੋੜ। ਸੋ ਦੋ ਸਪਸ਼ਟ ਧਿਰਾਂ ਨੇ, ਤੇ ਦੋਨੇ ਧਿਰਾਂ ਜਿਹੜੀਆਂ ਨੇ ਉਹਨਾਂ ਕੋਲ ਆਪਦੀ ਗੱਲ ਕਹਿਣ ਦਾ ਪੂਰਾ ਮੌਕਾ ਵਾ। ਜਿਹੜੇ ਲੋਕ ਖਾਲਿਸਤਾਨ ਦੇ ਵਿਰੋਧੀ ਨੇ, ਜਿਹੜੇ ਭਾਰਤੀ ਨਿਜ਼ਾਮ ਦੇ ਪੂਰੇ ਹੱਥ ਠੋਕੇ ਨੇ, ਉਹ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਉਲਟਾ ਖਾਲਿਸਤਾਨੀ ਸੋਚ ਵਾਲੇ ਜਿਹੜੇ ਨੇ, ਉਹਨਾਂ ਨੂੰ ਜ਼ਰੂਰ ਹਰ ਵੇਲੇ ਡਰਾਇਆ ਧਮਕਾਇਆ ਜਾਂਦਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ
कि सਕਿंट लगदा एनकाउंटर करन नूं। जिस मुल्क विच इस तरीके दा माहौल होवे कि जेकर कोई सिख नौजवान सिख जज्बातां दी पहरेदारी करे, तर्जमानी करे ते ओनूं झूठे मुकाबले विच मारे जाण दीआं शरेआम धमकियां मिल रहीआं होण ते मुल्क दा मीडिया हुब के उस चीज़ नूं ਉਹਦੇ ਵੱਡੇ ਵੱਡੇ फोटो बना के लिख के मीडिया ਦੇ ਵਿੱਚ ਪਾਵੇ कि देखो जी रवनीत बिट्टू ने कमाल करती, ठोक के कहा ਉਹਨੇ भी अमरतपाल ਸਿੰਘ ਇੱਥੇ ਸਕਿੰਟ ਲੱਗਦਾ एनकाउंटर ਹੋਣ ਨੂੰ। ਇਹ ਮੁਲਕ ਆ ਜੀ, ਇਹਦੇ ਸਾਨੂੰ ਗੋਗੇ ਗਾ ਕੇ ਸੁਣਾਏ ਜਾ ਰਹੇ ਨੇ कि बड़ा ਵਧੀਆ ਮੁਲਕ ਆ। ਇਸ ਮੁਲਕ ਦੇ ਵਿੱਚ ਜਿੱਥੇ ਕਾਂਗਰਸ ਦਾ ਪ੍ਰਧਾਨ ਆ ਜਿਹੜਾ ਰਾਜਾ ਵੜਿੰਗ, ਉਹ ਕਹਿ ਰਿਹਾ बई मुख मंत्री भगवंत मान जी अमरतपाल सिंह उत्ते कार्रवाई कदों होऊ, तुसीं डर क्यों रहे? जे कोई एक्शन ना होया तां असीं सड़कां ते निकल के प्रदर्शन करांगे, असीं पंजाब दी शांति भंग नहीं होण देवांगे। इसे तरीके दी भकाई जिहड़ी आ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਾਉਂਦੇ ਆ, ਹੈ ਤਾਂ ਉਹ ਬਾਦਲ ਗਰੋਹ ਆ, ਉਹਨਾਂ ਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ ਹੀ ਟੱਬਰ ਦਾ ਇੱਕ ਹੋਰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਨੇ ਵੀ ਇਹੋ ਜਿਹਾ ਕੁਛ ਹੀ ਕਿਹਾ। ਮਜੀਠੀਆ ਸਾਹਿਬ ਨੂੰ ਕੁਛ ਖਾਸਾ ਹੀ ਗੁੱਸਾ ਲੱਗਦਾ ਭਾਈ ਅਮਰਤਪਾਲ ਸਿੰਘ ਉੱਤੇ, ਤੇ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਮੀਡੀਆ ਨੇ ਪੁੱਛਿਆ ਵੀ ਮਜੀਠੀਆ ਸਾਹਿਬ ਤੁਹਾਡੇ ਇੰਨੇ ਜ਼ਿਆਦਾ ਕਿਉਂ ਖਿਲਾਫ ਆ, ਉਹਨਾਂ ਨੇ ਇਹੀ ਗੱਲ ਕਹੀ ਸੀਗੀ ਵੀ ਮੈਂ ਚਿੱਟੇ ਦਾ ਕਾਰੋਬਾਰ ਬੰਦ ਕਰਾ ਰਿਹਾ, ਮੈਂ ਚਿੱਟੇ ਦੇ ਸ਼ਿਕਾਰ ਨੌਜਵਾਨਾਂ ਨੂੰ ਮੁਕਤ ਕਰ ਰਿਹਾ ਚਿੱਟੇ ਦੇ ਨਸ਼ੇ ਤੋਂ। ਤੇ ਹੋ ਸਕਦਾ ਵੀ ਇਸ ਗੱਲ ਦਾ ਗੁੱਸਾ ਹੋਵੇ ਕਿਉਂਕਿ ਜਦੋਂ ਕਿਸੇ ਬੰਦੇ ਦੀ ਰੋਜੀ ਰੋਟੀ ਹੋਈ ਤੁਸੀਂ ਖੋਵੋ, ਕਿਸੇ ਦੀ ਦੁਕਾਨ ਬੰਦ ਕਰਾਵੋ, ਫਿਰ ਇਹੀ ਕੁਝ ਹੋਣਾ। ਸੋ ਸਾਰੇ ਦੁਨੀਆ ਭਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਗੱਲ ਆ ਉਹਦੇ ਅਰਥ ਸਮਝੇ ਗਏ ਨੇ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਚਰਚਾ ਚੱਲੀ ਕਿ ਡਰੱਗ ਦੇ, ਚਿੱਟੇ ਦੇ ਨਸ਼ੇ ਦੇ ਵਿੱਚ ਕੌਣ ਕੌਣ ਇੱਥੇ ਲਿਪਤ ਆ। ਜਦੋਂ ਜਿਹੜਾ ਜਗਦੀਸ਼ ਭੋਲੇ ਵਾਲਾ ਮਾਮਲਾ ਸੀ, ਜਾਂ ਇਸੇ ਤਰੀਕੇ ਇੱਕ ਨਿਰੰਜਨ ਸਿੰਘ ਨਾਂ ਦਾ ਅਫਸਰ ਸੀ ਜਿਹਨੇ ਪੂਰੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਉੱਤੇ ਕਾਫੀ ਕੰਮ ਕੀਤਾ ਸੀ, ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮਜੀਠੀਏ ਦੀ ਨਾਂ ਦੀ ਮੀਡੀਆ ਵਿੱਚ ਚਰਚਾ ਹੁੰਦੀ ਰਹੀ, ਜੇਲ੍ਹ ਵੀ ਜਾਣਾ ਪਿਆ। ਬੇਸ਼ੱਕ ਅਜੇ ਕੋਈ ਦੋਸ਼ ਜਿਹੜੇ ਆ ਉਹ ਅਦਾਲਤੀ ਕਾਰਵਾਈ ਦੇ ਵਿੱਚ ਸਾਬਤ ਨਹੀਂ ਹੋਏ, ਪਰ ਮਜੀਠੀਏ ਦੇ ਨਾਂ ਨਾਲ ਚਿੱਟੇ ਨੂੰ ਜੋੜ ਕੇ ਉਹਨਾਂ ਦੀ ਬਦਨਾਮੀ ਆ ਜਿਹੜੀ ਉਹ ਲਗਾਤਾਰ ਹੁੰਦੀ ਆ ਰਹੀ ਆ। ਅੰਮ੍ਰਿਤਸਰ ਦੇ ਵਿੱਚ ਪਿੱਛੇ ਜੇ ਇੱਕ ਕੋਠੀ ਦੇ ਵਿੱਚ ਇਸ ਤਰੀਕੇ ਦਾ ਚਿੱਟਾ ਜਾਂ ਸਿੰਥੈਟਿਕ ਨਸ਼ਾ ਬਣਾਏ ਜਾਣ ਦੀਆਂ ਜਦੋਂ ਖਬਰਾਂ ਆਈਆਂ, ਇੱਕ ਅਨਵਰ ਮਸੀਹ ਨਾਂ ਦਾ ਬੰਦਾ ਸੀ ਜਿਹਦੀਆਂ ਫੋਟੋਆਂ ਜਾਂ ਨੇੜਤਾ ਜਿਹੜੀ ਸੀ ਮਜੀਠੀਆ ਸਾਹਿਬ ਦੇ ਨਾਲ ਜੱਗ ਜ਼ਾਹਿਰ ਹੋਈ। ਇਸੇ ਤਰੀਕੇ ਨਾਲ ਇੱਕ ਚਰਚਾ ਚੱਲੀ ਕਿ ਇੱਥੇ ਕੋਠੀ ਲੈ ਕੇ ਕੋਈ ਅਫਗਾਨਿਸਤਾਨ ਦਾ ਜਿਹੜਾ ਬੰਦਾ ਉਹਨੂੰ ਰੱਖਿਆ ਹੋਇਆ, ਜਿਹੜਾ ਕਿ 2 ਨੰਬਰ ਦੇ ਵਿੱਚ ਇੱਥੇ ਬੁਲਾਇਆ ਗਿਆ ਕਿਸੇ ਮੁਲਕ ਤੋਂ ਅੰਡਰਗਰਾਉਂਡ ਟੇਢੇ ਮੇਢੇ ਤਰੀਕੇ ਨਾਲ, ਤੇ ਉਹ ਇਸ ਗੱਲ ਦਾ ਕਾਰੀਗਰ ਆ, ਮਾਹਿਰ ਆ ਕਿ ਨਸ਼ੇ ਕਿਵੇਂ ਬਣਾਈਦੇ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਜੁੜਦਾ ਰਿਹਾ। ਤੇ ਜਦੋਂ ਸਰਦਾਰ ਭਾਈ ਅਮਰਤਪਾਲ ਸਿੰਘ ਨੇ ਗੱਲ ਆਖੀ ਤਾਂ ਲੋਕਾਂ ਨੇ ਸਿੱਧੀ ਗੱਲ ਸਮਝ ਲਈ। ਖੈਰ, ਨਸ਼ਿਆਂ ਬਾਰੇ ਜਾਂ ਚਿੱਟੇ ਬਾਰੇ ਜਾਂ ਹੋਰ ਕਾਰੋਬਾਰਾਂ ਬਾਰੇ ਇਹਨਾਂ ਸਾਰੇ ਸਿਆਸੀ ਭਲਵਾਨਾਂ ਦੇ ਚਰਚੇ ਚੱਲਦੇ ਰਹਿੰਦੇ ਆ, ਇੱਥੋਂ ਤੱਕ ਕਿ ਜਦੋਂ ਹੁਣ ਬਾਦਲ ਦਲ ਵਾਲੇ ਲੇਰਾਂ ਜਿਹੀਆਂ ਮਾਰਦੇ ਆ ਬਈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਸੀ ਉਹ ਅਜਨਾਲੇ ਥਾਣੇ 'ਚ ਲੈ ਕੇ ਗਏ ਆ, ਬੜਾ ਮਾੜਾ ਹੋ ਗਿਆ, ਤਾਂ ਲੋਕਾਂ ਨੂੰ ਆਉਂਦਾ ਵੀ ਛੱਜ ਤਾਂ ਬੋਲੇ, ਛਾਨਣੇ ਕੀ ਬੋਲੇ। ਤੁਸੀਂ ਬਾਦਲ ਦਲ ਵਾਲਿਆਂ ਨੇ ਤਾਂ
डेरा सरसा दे नाल मिल के शरेआम बेअदबी साहिब श्री गुरु ग्रंथ साहिब जी दे पावन सरूपां दी करवाई आ ते तुसीं ओह लोक हो जिन्हां ने बेअदबी करन वालियां दा साथ दिता, उन्हां नूं बचाया ते बेदोषे सिखां उत्ते मुकदमा बनाउणा चाहिया कि इन्हां ने बेअदबी कीती आ। उपरंत बुच्चड़ ते जालम सैणी वर्गे, उमरा नंगल वर्गे ते होर जिहड़े पंजाब भर चों गुंडा वरती दे पुलसीए सी ओह इकट्ठे करके उत्थे कोटकपूरे उन्हां संगतां उत्ते गोली चलवाई, लाठीचार्ज करवाया जिहड़े मंग कर रहे सी कि जिन्हां ने बेअदबी कीती आ, सरूप चोरी कीता, बुरज जवाहर के तों बरगाड़ी च खिलारे अंग, उन्हां दुष्टां नूं गिरफ्तार कीता जावे। ते इस तरह दीयां करतूतां करन वाला बादल दल जां बादल परिवार अज चिंता करदा फिरदा कि जी बेअदबी हो जानी सीगी। उत्थे तां होई नहीं, अजनाले दे विच कोई बेअदबी होई नहीं ते तुसीं करवाई फिरदे हो ते तुसीं किहड़े हिसाब नाल भाई बोलदे फिरदे हो। पर गल इस तों अगे है जिहड़ी ओह इह है कि अज सारे मीडिया दे विच इस गल दी चर्चा हो रही आ कि जिहड़ा बेअदबी नाल संबंधित मामला जिहड़ा बरगाड़ी दे विच बेअदबी होई आ ਉਹਦੇ बारे ਜਿਹੜੀ अदालत ਵਿੱਚ सुनवाई चल रही आ ਉਹ ਹੁਣ ਕਹਿੰਦੇ ਪੰਜਾਬ ਦੀ ਕਿਸੇ ਵੀ अदालत ਵਿੱਚ नहीं हो सकती, ਉਹ ਪੰਜਾਬ ਤੋਂ ਬਾਹਰ ਹੋਊਗੀ ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਡੇਰੇ ਵਾਲਿਆਂ ਦੀ ਗੱਲ ਮੰਨ ਲਈ ਆ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ। ਉਹ ਕਹਿੰਦੇ ਆ ਵੀ ਮਹਿੰਦਰਪਾਲ ਬਿੱਟੂ ਤੇ ਪ੍ਰਦੀਪ ਕਟਾਰੀਆ ਜਿਹੜੇ ਬੇਅਦਬੀ ਦੇ ਲਈ ਦੋਸ਼ੀ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਸਾਡੀ ਜਾਨ ਨੂੰ ਖਤਰਾ, ਤੇ ਇਸ ਕਰਕੇ ਡੇਰੇ ਵਾਲੇ ਕਹਿੰਦੇ ਬਈ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਪਾਈ, ਬੇਨਤੀ ਕੀਤੀ ਕਿ ਇਹ ਸੁਣਵਾਈ ਪੰਜਾਬ ਤੋਂ ਬਾਹਰ ਹੋਵੇ ਤੇ ਸੁਪਰੀਮ ਕੋਰਟ ਨੇ ਇਹ ਗੱਲ ਮੰਨ ਲਈ ਹੈ। ਇਹ ਗੱਲ ਸਾਡੇ ਸਾਰਿਆਂ ਦੇ ਚੇਤਿਆਂ 'ਚ ਹੋਣੀ ਚਾਹੀਦੀ ਆ ਕਿ ਜਦੋਂ ਇਹ ਅਦਾਲਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤਾਂ ਭਗਵੰਤ ਮਾਨ ਦੀ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਜਾਂ ਇਹਨਾਂ ਦਾ ਵਕੀਲ ਉੱਥੇ ਖੜ ਕੇ ਇਸ ਗੱਲ ਦਾ ਉਹਨੇ ਵਿਰੋਧ ਕਰਨਾ ਸੀ। ਉਹਨੇ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਹੀ ਸੁਣਵਾਈ ਹੋਣੀ ਚਾਹੀਦੀ ਹੈ, ਇੱਥੇ ਅਸੀਂ ਹਰ ਤਰ੍ਹਾਂ ਨਾਲ ਇਹਨਾਂ ਦੀ ਸੁਰੱਖਿਆ ਕਰਾਂਗੇ, ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਿਕਿਉਰਿਟੀ ਦੇ ਕੇ ਜਿਉਂਦੇ ਰੱਖਾਂਗੇ, ਇਹਨਾਂ ਨੂੰ ਮਰ ਨਹੀਂ ਦਿੰਦੇ ਤੇ ਇਹ ਕੇਸ ਇੱਥੇ ਚੱਲਣਾ ਚਾਹੀਦਾ। ਪਰ ਇਹਨਾਂ ਨੇ ਇਸ ਗੱਲ ਦਾ ਵਿਰੋਧ ਜਿਸ ਲਹਿਜੇ ਵਿੱਚ ਜਿਸ ਤਰ੍ਹਾਂ ਕੀਤਾ ਹੋਣਾ ਉਹ ਸਭ ਦੇ ਧਿਆਨ ਵਿੱਚ ਹੋਣਾ ਚਾਹੀਦਾ ਕਿ ਜਿਹੜਾ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਆ, ਜਿਹੜਾ ਵਕੀਲਾਂ ਦੀ ਫੌਜ ਦਾ ਮੁਖੀ ਹੁੰਦਾ, ਪੰਜਾਬ ਸਰਕਾਰ ਦੇ ਵਕੀਲਾਂ ਦਾ, ਪੰਜਾਬ ਸਰਕਾਰ ਦੇ ਜਿਹੜੇ ਪੱਖ ਦੇ ਵਕੀਲ ਨੇ ਆਪਦੇ ਵਕੀਲ, ਉਹਨਾਂ ਦਾ ਜਿਹੜਾ ਮੁਖੀ ਹੁੰਦਾ, ਹੈੱਡ ਹੁੰਦਾ ਐਡਵੋਕੇਟ ਜਨਰਲ, ਉਹ ਡੇਰਾ ਸਰਸੇ ਵਾਲਿਆਂ ਦਾ ਹੀ ਬੰਦਾ ਹੈ। ਉਹ ਪਹਿਲਾਂ ਹੋਰ ਵੀ ਬਹੁਤ ਸਾਰੇ ਮਾਮਲੇ ਵਕੀਲ ਦੇ ਰੂਪ ਦੇ ਵਿੱਚ ਲੈਂਦਾ ਕਰਦਾ ਰਿਹਾ ਤੇ ਹੁਣ ਜਦੋਂ ਰੌਲੇ ਗੋਲੇ ਪਏ ਤਾਂ ਪੰਜਾਬ ਸਰਕਾਰ ਨੇ, ਭਗਵੰਤ ਮਾਨ ਵਾਲੀ ਨੇ ਸਾਰਿਆਂ ਦੀ ਗੱਲ ਨੂੰ ਅਣਸੁਣਿਆ ਕਰਕੇ ਉਦੋਂ ਇਹੀ ਚਰਚਾ ਹੋਈ ਸੀ ਕਿ ਸਰਸੇ ਵਾਲਿਆਂ ਨਾਲ ਜਿੰਨੇ ਮਾਮਲੇ ਸੰਬੰਧਿਤ ਆ ਉਦੋਂ ਐਡਵੋਕੇਟ ਜਨਰਲ ਦੀ ਇਹ ਜਿਹੜੀ ਪੋਸਟ ਡੇਰੇ ਸਰਸੇ ਵਾਲਿਆਂ ਦੇ ਬੰਦਿਆਂ ਨੂੰ ਦਿੱਤੀ ਜਾ ਰਹੀ ਆ, ਉਹਨਾਂ ਮਾਮਲਿਆਂ ਦਾ ਕੀ ਬਣੂਗਾ ਤੇ ਆਹ ਬਣਨ ਲੱਗ ਗਿਆ। ਹੁਣ ਬਰਗਾੜੀ ਵਾਲਾ ਜਿਹੜਾ ਮਾਮਲਾ ਉਹਨੂੰ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਕਿ ਪੰਜਾਬ ਤੋਂ ਬਾਹਰ ਸੁਣਵਾਈ ਹੋਣੀ ਆ ਤਾਂ ਸਾਫ਼ ਜੀ ਗੱਲ ਹੈ ਵੀ ਜਿਹੜੇ ਦੂਜੇ ਮਾਮਲੇ ਆ ਉਹਨਾਂ ਵਿੱਚ ਵੀ ਇਹ ਚੀਜ਼ ਜਿਹੜੀ ਆ ਹੁਣ ਲੈ ਕੇ ਅਦਾਲਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਦੋਸ਼ੀ ਜਾਣਗੇ ਤੇ ਕਹਿਣਗੇ ਕਿ ਜਿਵੇਂ ਜੀ ਬਰਗਾੜੀ ਵਾਲਾ ਕੇਸ ਆ ਉਵੇਂ ਕੋਟਕਪੂਰੇ ਵਾਲਾ ਜਿਹੜਾ ਬਾਈਬਲ ਵਾਲਾ ਕੇਸ ਆ, ਮਲਕੇ ਗੁਰੂਸਰ ਤੇ ਹੋਰ ਜਿਹੜੀਆਂ ਬੇਅਦਬੀਆਂ ਨੇ ਉਹ ਵੀ ਪੰਜਾਬ ਤੋਂ ਬਾਹਰ ਸੁਣਵਾਈ ਹੋਣੀ ਚਾਹੀਦੀ ਹੈ। ਹੁਣ ਅਸੀਂ ਤਾਂ ਚਲੋ ਪਹਿਲਾਂ ਹੀ ਨਹੀਂ ਮੰਨਦੇ ਹੈਗੇ ਵੀ ਇੱਥੇ ਕੋਈ ਲੋਕਤੰਤਰ ਜਾਂ ਡੈਮੋਕ੍ਰੇਸੀ ਆ, ਇੱਥੇ ਡਾਂਗੋਕ੍ਰੇਸੀ ਆ, ਜਿਹਦੇ ਕੋਲੇ ਡਾਂਗਾ ਵੱਧ ਨੇ, ਬੰਦੇ ਵੱਧ ਆ, ਜਿਹਦੀ ਡਾਂਗ ਆ ਉਹਦੀ ਮੱਝ ਆ। ਪਰ ਜਿਹੜੇ ਲੋਕ ਸਾਨੂੰ ਮੱਤਾਂ ਦਿੰਦੇ ਰਹਿੰਦੇ ਨੇ ਕਿ ਲੋਕਤੰਤਰ ਵਿੱਚ ਯਕੀਨ ਰੱਖੋ,
ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਡੇਰਾ ਸਰਸੇ ਵਾਲੇ ਆ ਜਿਹੜੇ ਉਹ ਜਾਂ ਜਿਹੜੇ ਇਹਨਾਂ ਮਾਮਲਿਆਂ 'ਚ ਫਸੇ ਹੋਏ ਨੇ ਉਹ ਭਾਰਤ ਮਾਤਾ ਦੇ ਪੂਰੇ ਭਗਤ ਨੇ, ਉਹਨਾਂ ਨੂੰ ਪੂਰਾ ਭਾਰਤੀ ਸਿਸਟਮ 'ਚ ਯਕੀਨ ਆ, ਤੇ ਫਿਰ ਉਹ ਕਾਹਤੋਂ ਨਹੀਂ ਕਹਿੰਦੇ ਹੈਗੇ ਕਿ ਸਾਨੂੰ ਇੱਥੇ ਦੀਆਂ ਅਦਾਲਤਾਂ ਇਨਸਾਫ ਦੇਣਗੀਆਂ। ਜੇਕਰ ਉਹ ਬੰਦੇ ਜਿਹੜੇ ਭਾਰਤੀ ਮਸ਼ੀਨ ਦੇ ਪੂਰਾ ਪੁਰਜੇ ਨੇ, ਜਾਣੀ ਕਿ ਡੇਰਾ ਸਰਸੇ ਵਾਲਿਆਂ ਬਾਰੇ ਹਰੇਕ ਸਿੱਖ ਇਹ ਸਮਝਦਾ ਹੈ, ਇਹ ਜਾਣਦਾ ਹੈ, ਇਹ ਯਕੀਨ ਹੈ ਕਿ ਇਹ ਏਜੰਸੀਆਂ ਦਾ ਖੜਾ ਕੀਤਾ ਹੋਇਆ ਪ੍ਰਪੰਚ ਵਾ, ਇਹ ਸਿੱਖੀ ਨੂੰ ਕਮਜ਼ੋਰ ਕਰਨ ਲਈ ਡੇਰਾ ਸਰਸਾ, ਡੇਰਾ ਭਨਿਆਰਾ, ਡੇਰਾ ਆਸ਼ੂਤੋਸ਼ ਨੂਰਮਹਿਲ ਵਾਲਾ, ਨਕਲੀ ਨਿਰੰਕਾਰੀ ਤੇ ਬਿਆਸ ਵਾਲਾ ਤੇ ਭੈਣੀ ਵਾਲਾ, ਇਹ ਸਾਰੇ ਡੇਰਿਆਂ ਦੇ ਮਗਰ ਦੇਹਧਾਰੀ ਗੁਰੂ ਡੰਮ ਦਾ ਪ੍ਰਪੰਚ ਖੜਾ ਕਰਕੇ ਸਿੱਖਾਂ ਨੂੰ ਸ਼ਬਦ ਗੁਰੂ ਤੋਂ ਤੋੜ ਕੇ ਦੇਹਧਾਰੀ ਗੁਰੂ ਡੰਮ ਦੇ ਪਖੰਡ ਵਿੱਚ ਫਸਾਉਣ ਲਈ ਏਜੰਸੀਆਂ ਚਾਲਾਂ ਚੱਲ ਰਹੀਆਂ ਨੇ। ਕੱਲਾ ਦੇਹਧਾਰੀ ਗੁਰੂ ਡੰਮ ਨਹੀਂ, ਜਿਹੜੇ ਲੋਕ ਸ਼ਬਦ ਗੁਰੂ ਨਾਲੋਂ ਟੁੱਟ ਨਹੀਂ ਸਕਦੇ ਉਹਨਾਂ ਨੂੰ ਗਧੀ ਗੇੜ ਪਾਉਣ ਲਈ ਬਹੁਤ ਸਾਰੇ ਅਖੌਤੀ ਸਾਧ ਬਾਬੇ ਪੈਦਾ ਕੀਤੇ ਹੋਏ ਨੇ ਏਜੰਸੀਆਂ ਨੇ, ਜਿਹੜੇ ਸਿੱਖਾਂ ਨੂੰ ਇਹ ਕਹਿੰਦੇ ਆ ਵੀ ਠੀਕ ਆ, ਜੇ ਤੁਸੀਂ ਸਰਸੇ ਭਨਿਆਰੇ ਤੇ ਹੋਰਨਾਂ ਥਾਵਾਂ ਤੇ ਨਹੀਂ ਜਾਣਾ, ਦੇਹਧਾਰੀ ਗੁਰੂ ਡੰਮ ਦੇ ਚੱਕਰ 'ਚ ਨਹੀਂ ਫਸਣਾ, ਤੇ ਅਸੀਂ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਰੱਖਿਆ ਹੋਇਆ, ਅਸੀਂ ਸਿੱਖ ਮਾਂ ਤੇ ਸਿੱਖੀ ਹੀ ਪ੍ਰਚਾਰਦੇ ਆ, ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਵੀ ਛਕਾਵਾਂਗੇ, ਬਾਣੀ ਵੀ ਪੜ੍ਹਾਵਾਂਗੇ, ਤੇ ਇਸ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਵਾਲੀ ਸਿੱਖ ਰਹਿਤ ਮਰਿਆਦਾ ਨੂੰ ਨਾ ਮੰਨੋ, ਪਰ ਸਾਡੇ ਮਗਰ ਲੱਗੇ ਰਹੋ। ਇਹੋ ਜਿਹਾ ਬਹੁਤ ਸਾਰੇ ਡੇਰੇ, ਇਹੋ ਜਿਹੀਆਂ ਧਿਰਾਂ ਧੜੇ ਪਲੇਟਫਾਰਮ ਭਾਰਤੀ ਖੁਫੀਆ ਏਜੰਸੀਆਂ ਨੇ ਪੈਦਾ ਕੀਤੇ ਹੋਏ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਨਾਲੋਂ ਤੋੜਨਾ ਹੈ, ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਕਰਨਾ ਹੈ, ਤੇ ਡੇਰਾਵਾਦ ਸਾਧਵਾਦ ਦੇ ਗਧੀ ਗੇੜ 'ਚ ਫਸਾਉਣਾ। ਕਿਉਂਕਿ ਜਿਹੜਾ ਸਿੱਖ ਰਹਿਤ ਮਰਿਆਦਾ ਉੱਤੇ ਪਹਿਰਾ ਦੇਵੇਗਾ, ਜਿਹੜਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਦਾਰ ਖਾਲਸੇ ਕਾ, ਜਿਹੜਾ ਇਸ ਮਰਿਆਦਾ ਉੱਤੇ, ਇਸ ਸਿਧਾਂਤ ਉੱਤੇ, ਗੁਰੂ ਮਾਨਿਓ ਗ੍ਰੰਥ ਦੇ ਸੰਕਲਪ ਉੱਤੇ ਪਹਿਰਾ ਦੇਵੇਗਾ, ਉਹ ਸਿੱਖ ਕਿਸੇ ਸਾਧ ਬਾਬੇ ਨੂੰ ਮੱਥੇ ਨਹੀਂ ਟੇਕ ਸਕਦਾ। ਉਹਨੂੰ ਹਰ ਵਕਤ ਚੇਤੇ ਰਹਿਣਾ ਕਿ ਗੁਰਬਾਣੀ ਨੇ ਕਿਹਾ ਹੋਇਆ ਕਿ ਬੰਦੇ ਦਾ ਬੰਦਾ ਹੋਣਾ ਮਨਮੁਖ ਹੁੰਦਾ, ਮਨਮੁਖ ਹੋਏ ਬੰਦੇ ਕਾ ਬੰਦਾ। ਉਹਨੂੰ ਪਤਾ ਹੈ ਕਿ ਗੁਰਬਾਣੀ ਦਾ ਹੋਕਾ ਆ ਕਿ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਲਵੱਗ, ਉਹ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ, ਕਿ ਉਹ ਬਨਾਰਸ ਦੇ ਠੱਗ ਹੁੰਦੇ ਆ ਜਿਹੜੇ ਲੋਕਾਂ ਦਾ ਸ਼ੋਸ਼ਣ ਕਰਦੇ ਆ, ਲੁੱਟਦੇ ਸੁੱਟਦੇ ਆ। ਤੋ ਜਿਹੜਾ ਡੇਰਾਵਾਦ ਸਾਧਵਾਦ ਉਹ ਉਹਨਾਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਲਈ ਪੈਦਾ ਕੀਤਾ ਹੋਇਆ, ਜਿਹੜੇ ਦੇਹਧਾਰੀ ਗੁਰੂ ਡੰਮ ਦੇ ਚੱਕਰ 'ਚ ਨਹੀਂ ਫਸਦੇ। ਤੋ ਇਹ ਸਾਰੀਆਂ ਗੱਲਾਂ ਦੇ ਵਿੱਚ ਹਰ ਇੱਕ ਪੰਥ ਪ੍ਰਸਤ ਬੰਦੇ ਨੂੰ ਯਕੀਨ ਆ ਕਿ ਇਹਦੇ ਪਿੱਛੇ ਭਾਰਤੀ ਹਕੂਮਤੀ ਤੰਤਰ ਆ। ਤੋ ਭਾਰਤੀ ਹਕੂਮਤੀ ਤੰਤਰ ਦਾ ਪੈਦਾ ਕੀਤਾ ਡੇਰਾ ਸਰਸਾ ਹੋਵੇ, ਉਸ ਡੇਰੇ ਸਰਸੇ ਦੇ ਉਹ ਕਰਮਚਾਰੀ, ਉਹ ਸਮਰਥਕ, ਉਹ ਡੇਰਾ ਪ੍ਰੇਮੀ ਜਿਨ੍ਹਾਂ ਨੇ ਭਾਰਤੀ ਹਕੂਮਤ ਦਾ ਬਹੁਤ ਵੱਡਾ ਕੰਮ ਕੀਤਾ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕੀਤੀ, ਜੇ ਉਹਨਾਂ ਨੂੰ ਵੀ ਭਾਰਤ ਦੀਆਂ, ਪੰਜਾਬ ਦੀਆਂ ਅਦਾਲਤਾਂ ਵਿੱਚ ਯਕੀਨ ਨਹੀਂ, ਇਹ ਉਹ ਕਹਿੰਦੇ ਆ ਜੀ ਸਾਨੂੰ ਪੰਜਾਬ ਤੋਂ ਬਾਹਰ ਇਨਸਾਫ ਮਿਲ ਸਕਦਾ, ਤਾਂ ਫਿਰ ਲੋਕਤੰਤਰ ਦੀ ਦਹਾਈ ਦੇਣ ਵਾਲਿਓ ਦੱਸੋ ਅਸੀਂ ਕਿਹੜੇ ਖੂਹ 'ਚ ਜਾਈਏ ਜਿਹੜੇ ਇਸ ਸਿਸਟਮ 'ਚ, ਇਸ ਇਨਸਾਫ ਦੇ ਤੁਹਾਡੇ ਮੰਦਰ ਵਿੱਚ ਕੋਈ ਯਕੀਨ ਨਹੀਂ ਰੱਖਦੇ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਜਾਂ ਸਾਡੇ ਹੋਰ ਸਿੱਖ ਜੁਝਾਰੂ ਇਹ ਕਹਿੰਦੇ ਆ ਕਿ ਸਾਨੂੰ ਤੁਹਾਡੇ ਸਿਸਟਮ ਤੇ ਯਕੀਨ ਨਹੀਂ ਹੈਗਾ, ਜਿਹੜੀ ਸਜ਼ਾ ਸੁਣਾਉਣੀ ਆ ਸੁਣਾ ਦਿਓ, ਉਸ ਮੌਕੇ ਤਾਂ ਤੁਸੀਂ ਬੜੀ ਦਹਾਈ ਦਿੰਦੇ ਹੋ ਕਿ ਜੀ ਇਨਸਾਫ ਦੇ ਸਿਸਟਮ ਤੋਂ ਬਾਗੀ ਹੁੰਦੇ ਆ, ਇਹਨਾਂ ਨੂੰ ਆਹ ਨਹੀਂ ਸੀ ਚਾਹੀਦਾ, ਉਹ ਨਹੀਂ ਸੀ ਚਾਹੀਦਾ, ਤੇ ਇਨਸਾਫ ਦਾ ਤਾਂ ਹੁਣ ਜਲੂਸ ਆ ਤੁਹਾਡੇ ਬੰਦੇ ਕੱਢ ਰਹੇ ਨੇ ਜਿਹੜੇ ਭਾਰਤ ਮਾਤਾ ਕੇ ਲਾਲ ਨੇ, ਇਹ ਕਹਿੰਦੇ ਆ ਕਿ ਇੱਥੇ ਇਨਸਾਫ ਨਹੀਂ ਮਿਲਣਾ। ਤੇ ਜਿੱਥੋਂ ਤੱਕ ਕੋਟਕਪੂਰੇ ਵਾਲੇ ਮਾਮਲੇ ਦਾ ਚਲਾਨ ਪੇਸ਼ ਹੋਇਆ, ਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਬਾਗੀਆਂ ਪਾਉਂਦਾ ਫਿਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਜਿੰਨੀ ਗੱਲ ਮਰਜ਼ੀ ਅੱਗੇ ਚਲੀ ਜਾਵੇ,
अंत तां यही होना ना कि अदालत जिहड़ी आ उत्थे फैसला होना, ते अदालतां जिहड़ियां ने ਉਹ ਸਾਡੇ ਹੱਕ 'ਚ ਨੇ, ਸਾਡੇ ਪੱਖ 'ਚ ਨੇ, ਤੇ ਅਦਾਲਤਾਂ ਦੇ ਜੱਜ ਜਿਹੜੇ ਨੇ ਉਹ ਸਾਤੋਂ ਕਿਤੇ ਨਹੀਂ ਭੱਜ ਸਕਦੇ, ਤੇ ਅਦਾਲਤ ਜਿਹੋ ਜਿਹੇ ਫੈਸਲੇ ਕਰ ਸਕਦੀ ਆ ਉਹਦੇ ਬਾਰੇ ਲੋਕ ਪਹਿਲਾਂ ਹੀ ਚਰਚਾ ਕਰਨ ਲੱਗੇ ਹੋਏ ਨੇ। ਜਿਵੇਂ ਬਰਗਾੜੀ ਵਾਲਾ ਮਾਮਲੇ ਬਾਰੇ ਲੋਕਾਂ ਨੂੰ ਹੁਣ ਪੱਕਾ ਪਤਾ ਕਿ ਇਹਨਾਂ ਦੋਸ਼ਟਾਂ ਨੂੰ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਇਹਨਾਂ ਸਾਰਿਆਂ ਨੂੰ ਪੂਰਨ ਤੌਰ ਤੇ ਬਰੀ ਕੀਤਾ ਜਾਣਾ ਕਿ ਇਹਨਾਂ ਨੇ ਕੋਈ ਬੇਅਦਬੀ ਕੀਤੀ ਨਹੀਂ। ਤੇ ਜੇਕਰ ਕੋਟਕਪੂਰਾ ਗੋਲੀ ਕਾਂਡ, ਬਹਿਬਲ ਕਾਂਡ ਤੇ ਹੋਰ ਕਾਂਡਾਂ ਦੇ ਮੁਤਲਕ ਵੀ ਇਹੀ ਫੈਸਲਾ ਆ ਗਿਆ ਬਈ ਸੁਪਰੀਮ ਕੋਰਟ ਨੇ ਕਹਿਤਾ ਕਿ ਪੰਜਾਬ ਤੋਂ ਬਾਹਰ ਕੇਸ ਲਿਆਓ, ਇੱਕੋ ਹੀ ਅਦਾਲਤ ਵਿੱਚ ਸਾਰੇ ਇੱਕੋ ਜੱਜ ਦੇ ਕੋਲੇ ਸਾਰੀ ਸੁਣਵਾਈ ਕਰ ਦੋ, ਤਾਂ ਜਿਹੜਾ ਆ ਖਬਰ ਉਦੋਂ ਬਣੀ ਸੀ ਜਿੱਦਣ ਅਜਨਾਲੇ ਥਾਣੇ ਵਾਲਾ ਕਾਂਡ ਹੋਇਆ, ਉਦੋਂ ਨਾਲ ਦੀ ਨਾਲ ਇਹ ਖਬਰ ਆ ਗਈ ਵੀ ਕੋਟਕਪੂਰੇ ਕਾਂਡ ਦਾ ਚਲਾਨ ਪੇਸ਼ ਹੋ ਗਿਆ। ਅਸਲ ਵਿੱਚ ਤਾਂ ਜਿਹੜਾ ਇੱਕ ਚਰਚਾ ਚੱਲ ਰਹੀ ਆ ਕਿ ਜੀ ਭਾਈ ਅਮਰਤਪਾਲ ਸਿੰਘ, ਕੋਈ ਕਹਿੰਦਾ ਬਾਦਲ ਦਲ ਦਾ ਬੰਦਾ, ਬਾਦਲ ਦਲ ਵਾਲੇ ਤਾਂ ਉਹਦੇ ਦੁਆਲੇ ਹੋਏ ਫਿਰਦੇ ਆ, ਤੇ ਕੋਈ ਕਹਿੰਦਾ ਜੀ ਭਾਜਪਾ ਦਾ ਬੰਦਾ ਹੈ ਜੀ, ਉਹ ਤਾਂ ਇਹੋ ਜਿਹਾ ਕੋਈ ਘਟਨਾਕ੍ਰਮ ਪੈਦਾ ਕਰਨਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤੀ ਫਸ ਜੇ, ਗੋਲੀ ਗਾਲੀ ਚੱਲ ਜੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਕੋਈ ਗੜਬੜ ਹੋ ਜੇ, ਤੇ ਬਾਦਲ ਦਲ ਵਾਂਗੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲੋਕਾਂ 'ਚ ਬਦਨਾਮ ਹੋ ਜੇ। ਇਹੋ ਜਿਹੀਆਂ ਥਿਊਰੀਆਂ, ਇਹੋ ਜਿਹੀਆਂ ਗੱਲਾਂ ਬਾਤਾਂ ਕਰਨ ਵਾਲੇ ਪਤਾ ਨਹੀਂ ਕਿੱਥੋਂ ਕੀ ਕੀ ਲੈ ਆਉਂਦੇ ਆ, ਉਹ ਗੱਲਾਂ ਕਰਦੇ ਆ। ਤੇ ਉਹਨਾਂ ਨੇ ਇਹ ਗੱਲ ਉਡਾਈ ਆ ਕਿ ਕੋਟਕਪੂਰੇ ਵਾਲੇ ਗੋਲੀ ਕਾਂਡ ਦਾ ਜਿਹੜਾ ਚਲਾਨ ਆ ਇਸੇ ਕਰਕੇ ਕਾਹਲੀ ਨਾਲ ਛੇਤੀ ਕਰਕੇ ਉਦੋਂ ਫਿਰ ਪੇਸ਼ ਕਰਤਾ ਬਈ ਜੇਕਰ ਭਾਈ ਤੁਸੀਂ ਸਾਡੇ ਲਈ ਵਿਪਤਾ ਖੜੀ ਕਰੋਗੇ, ਅਸੀਂ ਤੁਹਾਡੇ ਲਈ ਵਿਪਤਾ ਖੜੀ ਕਰ ਦਿੰਨੇ। ਪਰ ਉਹ ਇੱਕ ਦਿਨ ਦੀ ਖਬਰ ਹੀ ਲੱਗਦੀ ਆ, ਕਿਉਂਕਿ ਨਾ ਤਾਂ ਕਿਸੇ ਪੁਲਿਸੀਏ ਨੂੰ ਫੜ ਕੇ ਅੰਦਰ ਦਿੱਤਾ ਗਿਆ ਜਿਨ੍ਹਾਂ ਦੇ ਚਲਾਨ 'ਚ ਨਾਂ ਨੇ, ਨਾ ਬਾਦਲ ਪਿਓ ਪੁੱਤ ਨੂੰ ਕਿਸੇ ਨੇ ਕੁਝ ਕਿਹਾ, ਨਾ ਸੈਣੀ ਨੂੰ ਤੇ ਨਾ ਉਮਰਾ ਨੰਗਲ ਨੂੰ। ਉਹ ਸਾਰੇ ਤਾਂ ਢੋਲੇ ਦੀਆਂ ਲਾਉਂਦੇ ਫਿਰਦੇ ਆ ਜਿਨ੍ਹਾਂ ਉੱਤੇ ਚਲਾਨ ਦੇ ਵਿੱਚ ਦੋਸ਼ ਲੱਗੇ ਆ। ਫਿਰ ਇਹ ਸ਼ੋਸ਼ੇਬਾਜ਼ੀ ਜੀ ਕਰਨ ਦਾ ਫਾਇਦਾ ਕੀ ਆ? ਜਦੋਂ ਕਿਸੇ ਸਾਡੇ ਵਰਗੇ ਦੇ ਖਿਲਾਫ ਚਲਾਨ 'ਚ ਨਾਂ ਆ ਜੇ ਨਾ, ਹੱਥਾਂ ਦੀ ਰੋਟੀ ਸੁੱਟ ਜਾਂਦੀ ਆ ਵੀ ਹੁਣ ਪਤਾ ਨਹੀਂ ਕਿੱਥੇ ਤੱਕ ਗੱਲ ਜਾਊਗੀ। ਤੇ ਇੱਥੇ ਇਹਨਾਂ ਸਾਰਿਆਂ ਨੂੰ ਪਹਿਲਾਂ ਹੀ ਯਕੀਨ ਆ ਕਿ ਬਾਅਦ 'ਚ ਬਰੀ ਹੋ ਜਾਣਾ। ਤੇ ਜਿਹੋ ਜਿਹਾ ਹਿਸਾਬ ਕਿਤਾਬ ਆ ਬਰਗਾੜੀ ਵਾਲੇ ਮਾਮਲੇ 'ਚ ਆਇਆ, ਇਹੋ ਜਿਹੇ ਹਿਸਾਬ ਕਿਤਾਬ ਨੂੰ ਦੇਖ ਕੇ ਤਾਂ ਇਹੀ ਲੱਗਦਾ ਵੀ ਜੇ ਸਾਰੇ ਮਾਮਲੇ ਇੱਕੋ ਜੱਜ ਕੋਲੇ ਚਲੇ ਜਾਣ ਤਾਂ ਉਹਨੇ ਸਾਰਿਆਂ ਨੂੰ ਇੱਕੋ ਝਟਕੇ 'ਚ ਹੀ ਨਿਬੇੜ ਦੇਣਾ। ਗੁਰੂਸਰ ਵਾਲੀ, ਮਲਕੇ ਵਾਲੀ, ਬਰਗਾੜੀ ਵਾਲੀ, ਕੋਟਕਪੂਰੇ ਤੇ ਬਹਿਬਲ ਵਾਲੀ ਫਾਈਲ ਚੱਕ ਕੇ ਜੱਜ ਨੇ ਸਿੱਧਾ ਹੀ ਨਿਬੇੜ ਦੇਣਾ ਵੀ ਨਾ ਤਾਂ ਕਿਸੇ ਥਾਂ ਤੋਂ ਸਰੂਪ ਕੋਈ ਚੋਰੀ ਹੋਇਆ ਸੀ, ਤੇ ਬਰਗਾੜੀ ਨਾਂ ਦਾ ਪਿੰਡ ਤਾਂ ਇਸ ਮੁਲਕ 'ਚ ਕੀ ਇਸ ਧਰਤੀ ਤੇ ਹੈ ਹੀ ਕੋਈ ਨਹੀਂ, ਬੇਅਦਬੀ ਕਿੱਥੇ ਹੋਗੀ? ਨਾ ਕੋਈ ਕੋਟਕਪੂਰਾ ਤੇ ਨਾ ਕੋਈ ਬਹਿਬਲ ਦੇ ਵਿੱਚ ਪੁਲਿਸ ਵਾਲਾ ਸੀਗਾ ਉਸ ਦਿਨ, ਕਿਉਂਕਿ ਸਾਰੇ ਪੰਜਾਬ ਦੀ ਪੁਲਿਸ ਸਾਨੂੰ ਚੰਗੀ ਤਰ੍ਹਾਂ ਪਤਾ ਉਹ ਤਾਂ ਅਰਬ ਸਾਗਰ 'ਚ ਕਿਸੇ ਵੱਡੇ ਟ੍ਰੇਨਿੰਗ ਦੇ ਵਿੱਚ ਭੇਜੇ ਹੋਏ ਸੀਗੇ। ਤੇ ਜਿਹੜੇ ਸੈਣੀ ਤੇ ਉਮਰਾ ਨੰਗਲ ਵਰਗੇ ਵੱਡੇ ਵੱਡੇ ਅਫਸਰ ਨੇ, ਇਹਨਾਂ ਦਾ ਨਾਮ ਐਵੇਂ ਹੀ ਲਈ ਜਾਂਦੇ ਹੋ, ਇਹ ਤਾਂ ਭਾਰਤ ਦੇ ਰਾਸ਼ਟਰਪਤੀ ਦੇ ਕੋਲੇ ਉਦੋਂ ਚਾਹ ਬੈਠੇ ਪੀਂਦੇ ਸੀ ਦੇਖੇ ਆ। ਤੇ ਜਿਹੜਾ ਸੁਖਬੀਰ ਬਾਦਲ ਆ ਤੇ ਵੱਡਾ ਬਾਦਲ ਆ, ਇਹ ਤਾਂ ਜੱਜ ਸਾਹਿਬ ਨੇ ਕਹਿਣਾ ਜੀ ਮੇਰੇ ਘਰੇ ਬੈਠੇ ਸੀ, ਉਦੋਂ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਲਈ ਚਰਚਾ ਕਰ ਰਹੇ ਸੀਗੇ। ਸੋ ਇਸ ਮੁਕੱਦਮੇ ਦੇ ਸਾਰੇ ਗਵਾਹ, ਤੱਥ, ਸਬੂਤ ਝੂਠੇ ਆ। ਤੇ ਸੈਣੀ ਨੂੰ, ਉਮਰਾ ਨੰਗਲ ਨੂੰ, ਵੱਡੇ ਬਾਦਲ ਨੂੰ, ਛੋਟੇ ਬਾਦਲ ਨੂੰ ਐਵੇਂ ਪਰੇਸ਼ਾਨ ਕੀਤਾ ਜਾ ਰਿਹਾ। ਤੇ ਇਸ ਮੁਲਕ ਨੂੰ ਮਾਫੀ ਮੰਗਣੀ ਚਾਹੀਦੀ ਆ ਇਹਨਾਂ ਲੋਕਾਂ ਤੋਂ। ਇਹ ਇਸ ਮੁਲਕ ਦੇ ਬੜੇ ਵੱਡੇ ਸੇਵਾਦਾਰ ਨੇ, ਇਹਨਾਂ ਨੇ ਪੰਜਾਬ ਨੂੰ ਬਚਾਇਆ, ਨਹੀਂ ਤਾਂ ਪੰਜਾਬ ਦਾ ਖਾਲਿਸਤਾਨ ਬਣ ਜਾਣਾ ਸੀ। ਸੋ ਜਿਨ੍ਹਾਂ ਨੇ ਆਪਦੀ ਕੌਮ ਨਾਲ ਏਡਾ ਧੋਖਾ ਤੇ ਗਦਾਰੀ ਕਰਕੇ ਭਾਰਤ ਮਾਤਾ ਕੀ ਜੈ ਦਾ ਝੰਡਾ ਚੱਕਿਆ ਹੋਵੇ, ਉਹਨਾਂ ਨੂੰ ਅਸੀਂ ਕੀ ਸਜ਼ਾ ਦੇਣੀ ਆ? ਸੋ ਇਹੋ ਜਿਹੀ ਜੱਜਮੈਂਟ ਆ ਸਕਦੀ ਹੈ ਜਿਹੋ ਜਿਹਾ ਮਾਹੌਲ ਆ, ਜਿਹੋ ਜਿਹਾ ਹਾਲਾਤ। ਹੁਣ ਬਹੁਤ ਸਾਰੇ ਲੋਕਾਂ ਨੂੰ ਬੜਾ ਔਖਾ ਲੱਗਣਾ ਕਿ ਏਦਾਂ ਕਿਵੇਂ ਹੋ ਜੂ। ਭਾਈ ਏਦਾਂ ਹੋ ਜਾਊਗਾ ਕਿ 1978 ਨੂੰ ਸ਼ਰੇਆਮ ਸਾਡੇ ਸਿੰਘ 13-14 ਇੱਥੇ ਸ਼ਹੀਦ ਕਰ ਦਿੱਤੇ ਗਏ।
ਅੰਮ੍ਰਿਤਸਰ ਦੀ ਧਰਤੀ ਤੇ ਨਰਕਧਾਰੀਆਂ ਵੱਲੋਂ ਤੇ ਪੁਲਿਸ ਦੀ ਸਹਿਮਤੀ ਤੇ ਪ੍ਰਵਾਨਗੀ ਨਾਲ ਤੇ ਬਾਦਲ ਸਾਹਿਬ ਦੀ ਕਿਰਪਾ ਸਦਕਾ ਇਹ ਸਾਰਾ ਕਾਂਡ ਵਾਪਰਿਆ। ਕਹਿੰਦੇ ਰਹੇ ਲੋਕ ਕਿ ਇਹ ਬੜੇ ਭੈੜੇ ਨੇ, ਬੜੀਆਂ ਮਾੜੀਆਂ ਗੱਲਾਂ ਗੁਰੂ ਸਾਹਿਬਾਨ ਦੇ ਖਿਲਾਫ, ਸਿੱਖ ਫਲਸਫੇ ਦੇ ਖਿਲਾਫ ਕਰਦੇ ਆ। ਬਾਦਲ ਸਾਹਿਬ ਦੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤੇ ਪ੍ਰੋਗਰਾਮ ਕਰਨ ਦੀ। ਖਾਸ ਤੌਰ ਦੇ ਉੱਤੇ ਖਾਲਸਾ ਪੰਥ ਦੀ ਸਿਰਜਣਾ ਦਾ ਦਿਹਾੜਾ ਹੁੰਦਾ ਵਿਸਾਖੀ ਵਾਲੇ ਦਿਨ, ਉਦੋਂ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਉਤਸ਼ਾਹ ਹੁੰਦਾ ਤੇ ਇੱਥੇ ਅੰਮ੍ਰਿਤਸਰ 'ਚ ਜਾਂ ਹੋਰਨਾਂ ਸ਼ਹਿਰਾਂ ਦੇ ਵਿੱਚ ਸੰਗਤਾਂ ਪਹੁੰਚੀਆਂ ਹੁੰਦੀਆਂ ਹੁਮ ਹੁਮਾ ਕੇ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਚਾਹੀਦਾ ਹੈ ਕਿ ਇਹਨਾਂ ਨੂੰ ਇੱਥੇ ਇਜਾਜ਼ਤ ਨਾ ਦਿੱਤੀ ਜਾਵੇ, ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਇੰਨਾ ਜ਼ਿਆਦਾ ਆਵਾ ਤਾਵਾ ਬੋਲਦੇ ਆ। ਪਰ ਬਾਦਲ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਉਹਨਾਂ ਨੇ ਆਪਦਾ ਪ੍ਰੋਗਰਾਮ ਕੀਤਾ, ਉਹਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਵੱਧ ਤੋਂ ਵੱਧ ਲਾਂਬੂ ਲਾਉਣ ਵਾਲੀਆਂ ਕਰਤੂਤਾਂ ਕੀਤੀਆਂ। ਜਦੋਂ ਇਹਨਾਂ ਗੱਲਾਂ ਬਾਤਾਂ ਦਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਨੂੰ ਪਤਾ ਲੱਗਿਆ ਤਾਂ ਉੱਥੇ ਸੰਗਤ ਭਿੰਡਰਾਂ ਵਾਲੇ ਸੀ, ਜਿਨ੍ਹਾਂ ਨੇ ਅਜੀਤ ਨਗਰ ਅਖੰਡ ਕੀਰਤਨੀ ਜਥੇ ਵਾਲੇ ਸਿੰਘਾਂ ਨੂੰ ਵੀ ਸੁਨੇਹਾ ਲਾਤਾ। ਜੀਵਨ ਸਿੰਘ ਉਮਰਾ ਨੰਗਲ ਉਦੋਂ ਮਾਲ ਮੰਤਰੀ ਸੀ ਪੰਜਾਬ ਦਾ, ਉਹਨੂੰ ਆਖਿਆ ਭਾਈ ਇਹਨਾਂ ਨੂੰ ਰੋਕੋ। ਉਹ ਕਹਿੰਦੇ ਜੀ ਉਹ ਇਜਾਜ਼ਤ ਲੈ ਕੇ ਕੰਮ ਕਰਦੇ ਆ। ਖੈਰ ਜਦੋਂ ਸੰਗਤਾਂ ਰੋਕਣ ਆਈਆਂ ਤਾਂ ਇੱਥੇ ਇਹਨਾਂ ਦਾ ਕਤਲੇਆਮ ਕੀਤਾ, 13 ਸਿੰਘ ਸ਼ਹੀਦ ਹੋਏ। ਅੰਮ੍ਰਿਤਸਰ ਹੋਵੇ, ਵਿਸਾਖੀ ਵਾਲਾ ਦਿਨ ਹੋਵੇ ਤੇ ਦੁਸ਼ਟ ਬਾਹਰੋਂ ਆ ਕੇ ਇੱਥੇ 13 ਸਿੱਖਾਂ ਦਾ ਕਤਲ ਕਰਕੇ ਫਿਰ ਮੌਜ ਨਾਲ ਬਹਿ ਕੇ ਗੱਡੀ 'ਚ ਜਾਵੇ, ਸਰਕਾਰ ਦੀ ਗੱਡੀ ਉਹਨੂੰ ਛੱਡ ਕੇ ਆਵੇ। ਇਹਦੇ ਨਾਲੋਂ ਮਾੜਾ ਹੋਰ ਕੀ ਹੋ ਸਕਦਾ? ਤੇ ਬਾਦਲ ਸਰਕਾਰ ਨੇ ਪੂਰਾ ਠੋਕ ਵਜਾ ਕੇ ਸਿੱਖ ਜਜ਼ਬਾਤਾਂ ਦੇ ਉਲਟ ਤੇ ਨਰਕਧਾਰੀਆਂ ਦੇ ਹੱਕ ਵਿੱਚ ਸਟੈਂਡ ਲਿਆ। ਉਹ ਜਿਹੜਾ ਮਾਮਲਾ ਜਦੋਂ ਵਧਿਆ ਭਖਿਆ, ਉਹ ਬਿਲਕੁਲ ਉਵੇਂ ਸੀ ਜਿਵੇਂ ਹੁਣ ਬਰਗਾੜੀ ਵਾਲਾ ਡੇਰੇ ਸਰਸੇ ਵਾਲਾ ਕਾਂਡ। ਜਿਵੇਂ ਉੱਥੇ 2 ਸਿੰਘ ਸ਼ਹੀਦ ਹੋਏ ਆ ਬਹਿਬਲ ਦੇ ਵਿੱਚ, ਇੱਥੇ 13 ਹੋਏ ਸੀ। ਫਰਕ ਸਿਰਫ ਇੰਨਾ ਕਾ ਵੀ ਉੱਥੇ ਇਕੱਲਾ ਪੁਲਿਸ ਵਾਲਿਆਂ ਨੇ ਬੰਦੇ ਮਾਰੇ ਆਪਣੇ, ਤੇ ਅੰਮ੍ਰਿਤਸਰ ਦੇ ਵਿੱਚ ਨਰਕਧਾਰੀਆਂ ਤੇ ਪੁਲਿਸ ਵਾਲਿਆਂ ਨੇ ਰਲ ਕੇ ਮਾਰੇ ਸੀ। ਬਾਅਦ ਵਿੱਚ ਉਦੋਂ ਵੀ ਨਰਕਧਾਰੀਆਂ ਨੇ ਅਦਾਲਤ ਵਿੱਚ ਜਾ ਕੇ ਇਹ ਬੇਨਤੀ ਅਪੀਲ ਕਰ ਲਈ ਕਿ ਸਾਡਾ ਕੇਸ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਕੀਤਾ ਜਾਵੇ। ਸੋ ਹਰਿਆਣੇ ਦੇ ਵਿੱਚ ਕਰਨਾਲ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਕੇਸ ਚੱਲਿਆ। ਜੱਜ RS ਗੁਪਤਾ ਸੀ, ਜਿਹਦੇ ਬਾਰੇ ਲੋਕ ਦਹਾਈਆਂ ਦਿੰਦੇ ਸੀ ਵੀ ਇਹ ਜਿਹੜਾ ਜੱਜ ਵਾ ਇਹ ਨਰਕਧਾਰੀਆਂ ਦਾ, ਨਕਲੀ ਨਿਰੰਕਾਰੀਆਂ ਦਾ ਪੱਖ ਪੂਰਦਾ ਹੈ। ਪਰ ਕਿਸੇ ਨੇ ਨਹੀਂ ਸੁਣਿਆ। ਤੇ ਬਾਦਲ ਸਰਕਾਰ ਨੇ, ਜਿਵੇਂ ਅੱਜ ਭਗਵੰਤ ਮਾਨ ਵਾਲੀ ਸਰਕਾਰ ਨੇ ਘਟੀਆਪਣ ਦਿਖਾਇਆ, ਉਵੇਂ ਬਾਦਲ ਸਰਕਾਰ ਨੇ ਵੀ ਇਸ ਗੱਲ ਦੇ ਉੱਤੇ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਇਹ ਅਸੀਂ ਪੰਜਾਬ ਦੇ ਵਿੱਚ ਹੀ ਕੇਸ ਰੱਖਣਾ। ਉਲਟਾ ਇਹਨਾਂ ਨੇ ਪੰਜਾਬ ਤੋਂ ਬਾਹਰ ਭੇਜਣ 'ਚ ਵੀ ਸਾਡੇ ਤੇ ਨਾ ਕਿਤੇ ਆ ਜਾਵੇ ਦੋਸ਼, ਸਾਨੂੰ ਨਾ ਕਿਤੇ ਇਹਨਾਂ ਨੂੰ ਅੰਦਰ ਕਰਨਾ ਪੈ ਜੇ। ਇਹੀ ਕਰਤੂਤ ਹੁਣ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਨੇ ਕੀਤੀ। ਉਦੋਂ ਵੀ ਅੱਜ ਵਾਲਾ ਮਾਹੌਲ ਸੀ ਤੇ ਕਰਨਾਲ ਦੀ ਅਦਾਲਤ ਵਿੱਚ ਭਾਵੇਂ ਸਿੱਖ ਕੌਮ ਨੇ ਪੂਰਾ ਜ਼ੋਰ ਲਾਇਆ, ਪਰ ਲਾਲਾ ਜਗਤ ਨਰਾਇਣ ਨੇ ਤੇ ਹੋਰ ਕਈ ਅਕਾਲੀ ਲੀਡਰਾਂ ਨੇ, ਉਮਰਾ ਨੰਗਲ ਵਰਗਿਆਂ ਨੇ ਅਦਾਲਤ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਧਰਿਆ ਬਈ ਸਾਰੀ ਲੜਾਈ ਜਿਹੜੀ ਆ ਜੀ ਇਹ ਸੰਤ ਭਿੰਡਰਾਂ ਵਾਲਿਆਂ ਦੇ ਪੈਰੋਂ ਹੋਈ ਆ। ਇਹ ਬੜੇ ਖਰਾਬ ਨੇ, ਇਹਨਾਂ ਨੇ ਸਿੱਖ ਭੇਜੇ ਤੇ ਉੱਥੇ ਆਪਦੇ ਡਿਫੈਂਸ ਦੇ ਵਿੱਚ, ਆਪਦੇ ਬਚਾਅ ਦੇ ਵਿੱਚ ਨਰਕਧਾਰੀਆਂ ਨੇ ਜੋ ਕੀਤਾ ਉਹਦੇ ਕਰਕੇ ਬੰਦੇ ਮਾਰੇ ਗਏ। ਸੋ ਜਿਹੜਾ ਇਹ ਸਾਰਾ ਕੁਝ ਵਾਪਰਿਆ ਉਹਦੇ ਵਿੱਚ ਅਖੀਰ 4 ਜਨਵਰੀ 1980 ਨੂੰ ਕਰਨਾਲ ਦੀ ਅਦਾਲਤ ਵਿੱਚ ਹਰਿਆਣੇ ਦੇ ਵਿੱਚ RS ਗੁਪਤਾ ਸੈਸ਼ਨ ਜੱਜ ਨੇ ਇਨਸਾਫ ਦੀ ਕੁਰਸੀ ਤੇ ਬਹਿ ਕੇ ਬੇਇਨਸਾਫੀ ਕੀਤੀ ਤੇ ਸਾਰੇ ਜਿਹੜੇ ਦੁਸ਼ਟ ਸੀਗੇ ਉਹਨਾਂ ਸਾਰਿਆਂ ਨੂੰ ਸਾਫ਼ ਬਰੀ ਕਰ ਦਿੱਤਾ। 64 ਦੇ 64 ਨਰਕਧਾਰੀ ਪ੍ਰਮੁੱਖ ਦੇ ਸਮੇਤ ਜਿਹੜੇ ਦੁਸ਼ਟ ਸੀ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ। ਤਾਂ ਜਦੋਂ ਉਹ ਬਾਹਰ ਆਏ ਤਾਂ ਨਰਕਧਾਰੀਆਂ ਨੇ ਇਹ ਗੱਲਾਂ ਕਹੀਆਂ
ਕਿ ਗਵਾਲੀਅਰ ਦੇ ਕਿਲੇ ਵਿੱਚੋਂ 6ਵੇਂ ਸਤਿਗੁਰਾਂ ਨੇ ਤਾਂ ਇਕੱਲੇ 52 ਰਾਜੇ ਛੁਡਾਏ ਸੀ, 52 ਕੈਦੀ ਛੁਡਾਏ ਸੀ, ਤੇ ਸਾਡੇ ਗੁਰੂ ਗੁਰਬਚਨ ਸਿੰਘ ਨੇ 63 ਵਿਅਕਤੀ ਛੁਡਾਏ ਆ। ਇਹੋ ਜਿਹੀਆਂ ਗੱਲਾਂ ਕਰਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਏ, ਸਿੱਖਾਂ ਨੂੰ ਚੜਾਇਆ, ਤੇ ਬਾਅਦ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਹੋਰ ਅਕਾਲੀ ਲੀਡਰਾਂ ਨੇ ਇਹ ਗੱਲਾਂ ਕਹੀਆਂ ਕਿ ਆਪਾਂ ਇਸ ਫੈਸਲੇ ਦੇ ਖਿਲਾਫ ਉੱਪਰਲੀ ਅਦਾਲਤ ਵਿੱਚ ਅਪੀਲ ਪਾਵਾਂਗੇ। ਸਾਰੀ ਦੁਨੀਆ ਜਾਣਦੀ ਆ ਕਿ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਜਿਹੜਾ ਨਿਆਂ ਪ੍ਰਬੰਧ ਹੈ ਉਹਦੇ ਵਿੱਚ ਇਹ ਚੀਜ਼ ਚੱਲਦੀ ਆ ਕਿ ਉੱਪਰਲੀ ਅਦਾਲਤ ਵਿੱਚ ਫੈਸਲਾ ਜਿਹੜਾ ਹੇਠਲੀ ਅਦਾਲਤ ਦਾ ਹੋਵੇ ਉਹਨੂੰ ਚੈਲੰਜ ਕਰ ਸਕੀ। ਲੋਕ ਉਡੀਕਦੇ ਰਹੇ, ਪਰ ਉਹ ਵਕਤ ਬਾਦਲ ਸਾਹਿਬ ਨੇ ਬੜੀ ਸਖਤ ਮਿਹਨਤ ਦੇ ਨਾਲ ਲੰਘਾ ਲਿਆ। ਤੇ ਬਾਅਦ ਵਿੱਚ ਜਦੋਂ ਸਿੱਖਾਂ ਨੇ ਆਖਿਆ ਵੀ ਭਾਈ ਉਹਦੇ ਖਿਲਾਫ ਆਪਾਂ ਉੱਪਰ ਕਾਰਵਾਈ ਕਰਨੀ ਸੀ, ਉੱਪਰਲੀ ਅਦਾਲਤ 'ਚ ਜਾਣਾ ਸੀ, ਤਾਂ ਬਾਦਲ ਸਾਹਿਬ ਕਹਿੰਦੇ ਉਹ ਮੇਰੇ ਤੇ ਤਾਂ ਬੋਝ ਬੜਾ ਰਹਿੰਦਾ ਮੁੱਖ ਮੰਤਰੀ ਹੋਣ ਦੇ ਨਾਤੇ, ਤੇ ਮੇਰੇ ਤੋਂ ਧਿਆਨ ਨਹੀਂ ਦੇ ਹੋਇਆ, ਉਹਦੀ ਤਰੀਕ ਹੀ ਲੰਘ ਗਈ। ਸੋ ਬਾਦਲ ਸਾਹਿਬ ਦੀ ਕਿਰਪਾ ਨਾਲ ਨਰਕਧਾਰੀ ਜਿਹੜੇ ਸੀ ਉਹ ਅਦਾਲਤ ਵਿੱਚ ਸਜ਼ਾ ਹੋਣ ਤੋਂ ਬਚ ਗਏ ਤੇ ਸਿੱਖਾਂ ਨਾਲ ਬੇਇਨਸਾਫੀ ਹੋਈ। ਅੱਜ ਭਗਵੰਤ ਮਾਨ ਵਾਲੀ ਸਰਕਾਰ ਉਸੇ ਰਾਹ ਪਈ ਹੋਈ ਆ। ਸੋ ਜਿਹੜੇ ਸਿੱਖਾਂ ਨੂੰ ਇਹ ਵਹਿਮ ਆ, ਜਿਹੜੇ ਲਕੀਰ ਤੋਂ ਪਾਰ ਖੜੇ ਆ ਬਈ ਜੀ ਬੜਾ ਇਨਸਾਫ ਪਸੰਦ ਮੁਲਕ ਆ, ਇੱਥੇ ਦਾ ਸਿਸਟਮ ਬੜਾ ਵਧੀਆ, ਉਹਨਾਂ ਸਾਰਿਆਂ ਦਾ ਇੱਕ ਵਾਰੀ ਫੇਰ ਆਪਣੇ ਆਪ 'ਚ ਪਰਖ ਦੀ ਘੜੀ ਆ ਰਹੀ ਆ। ਸਾਨੂੰ ਤਾਂ ਯਕੀਨ ਆ ਬਈ ਡੇਰਾ ਸਰਸਾ ਦੇ ਇਹ ਸਾਰੇ ਸਮਰਥਕ ਜਿਨ੍ਹਾਂ ਉੱਤੇ ਬੇਅਦਬੀਆਂ ਦੇ ਦੋਸ਼ ਨੇ, ਅਤੇ ਉਹ ਬੁੱਚੜ ਪੁਲਸੀਏ ਤੇ ਉਹ ਸਿਆਸੀ ਭਲਵਾਨ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਕਰਾਇਆ, ਇਹਨਾਂ ਸਾਰਿਆਂ ਨੂੰ ਭਾਰਤੀ ਹਕੂਮਤੀ ਸਿਸਟਮ ਜਿਹੜਾ ਹੈ ਉਹ ਪੂਰਨ ਤੌਰ ਤੇ ਸਾਫ਼ ਦੋਸ਼ ਮੁਕਤ ਕਰਾਰ ਦੇਵੇਗਾ, ਬਰੀ ਕਰੇਗਾ। ਇਹ ਸਾਨੂੰ ਯਕੀਨ ਆ। ਕਿਉਂ ਯਕੀਨ ਆ? ਕਿਉਂਕਿ ਭਾਰਤੀ ਹਕੂਮਤ ਦੀ ਨਜ਼ਰ ਦੇ ਵਿੱਚ ਹਰ ਉਹ ਸਿੱਖ, ਹਰ ਉਹ ਗੈਰ ਸਿੱਖ, ਹਰ ਉਹ ਬੰਦਾ ਬੜਾ ਵਧੀਆ ਜਿਹੜਾ ਸਿੱਖਾਂ ਨੂੰ ਦੁਖੀ ਕਰੇ, ਸਿੱਖਾਂ ਨੂੰ ਸਤਾਵੇ, ਸਿੱਖਾਂ ਦਾ ਸੰਤਾਪ ਵਧਾਵੇ। ਮਾੜੇ ਬੰਦੇ ਤਾਂ ਉਹ ਨੇ ਸਟੇਟ ਸਿਸਟਮ ਦੀ ਨਜ਼ਰ ਵਿੱਚ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਣ, ਜਿਹੜੇ ਖਾਲਸਾ ਪੰਥ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਸਿੱਖੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀਆਂ ਵਿਉਂਤਾਂ ਸੋਚਣ, ਉਹ ਮਾੜੇ ਆ। ਉਹ ਬੰਦੇ ਤਾਂ ਬਹੁਤ ਹੀ ਵਧੀਆ, ਬਾਦਲ ਵਰਗੇ ਜਾਂ ਇਹ ਡੇਰੇ ਸਰਸੇ ਵਾਲੇ ਜਾਂ ਉਹ ਬੁੱਚੜ ਪੁਲਸੀਏ ਸੈਣੀ ਉੱਤੇ ਕਿਵੇਂ ਮਿਹਰਬਾਨ ਹੋਇਆ ਹੈ ਅਦਾਲਤੀ ਸਿਸਟਮ। ਕਹਿੰਦੇ ਜੀ ਇਹਨੂੰ ਕਿਸੇ ਵੀ ਮੁਕੱਦਮੇ ਵਿੱਚ ਫੜ ਨਹੀਂ ਸਕਦੇ, ਆ ਫੈਸਲਾ ਹੀ ਦੇਤਾ ਅਦਾਲਤ 'ਚ। ਹੋਇਆ ਕਦੇ ਕਿਸੇ ਬੰਦੇ ਨੂੰ ਇਹੋ ਜਿਹੀਆਂ ਮੌਜਾਂ ਮਿਲੀਆਂ? ਸੋ ਜਿਹੜੇ ਮੁਲਕ ਦੇ ਵਿੱਚ ਰਵਨੀਤ ਬਿੱਟੂ ਵਰਗੇ ਕਹਿੰਦੇ ਆ ਕਿ ਅਮਰਤਪਾਲ ਸਿੰਘ ਵਰਗਿਆਂ ਦਾ ਇਨਕਾਊਂਟਰ ਹੋਣਾ ਚਾਹੀਦਾ, ਜਿੱਥੇ ਮਜੀਠੀਆ ਵਰਗੇ ਫੜਾ ਮਾਰਦੇ ਆ, ਇਹ ਲੋਕ ਤਾਂ ਭਾਰਤੀ ਹਕੂਮਤ ਦੇ ਚਹੇਤੇ ਨੇ, ਇਹਨਾਂ ਨੂੰ ਕੀ ਹੋਣਾ? ਤੁਹਾਡੇ ਸਾਹਮਣੇ ਆ, ਸਾਰਾ ਮੀਡੀਆ ਪਿੱਟ ਕੇ ਮਰ ਗਿਆ ਕਿ ਜੀ ਉਹ ਮਹੀਨਾ ਡੇਢ ਮਹੀਨਾ ਲਾਇਆ ਅੰਦਰ ਆ ਜਿਹੜਾ ਮਜੀਠੀਆ, ਉਹਨੂੰ ਇਸ ਕੇਸ ਵਿੱਚ ਜਿਹਦੇ 'ਚ ਉਹ ਅੰਦਰ ਗਿਆ ਸੀ ਫੜ ਕੇ ਉਹਦਾ ਰਿਮਾਂਡ ਨਹੀਂ ਲਿਆ, ਉਹ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ। ਅਖੀਰ ਅਦਾਲਤ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਤੇ ਮੌਜ ਨਾਲ ਘਰੇ ਆ ਗਿਆ। ਇਹ ਇਸ ਮੁਲਕ ਦਾ ਸਿਸਟਮ ਆ। ਇੱਥੇ ਜਦੋਂ ਕੋਈ ਆਮ ਬੰਦਾ ਫਸ ਜਾਂਦਾ, ਮੰਨ ਲਓ ਮੈਂ ਹੀ ਆ, ਮੇਰੇ ਉੱਤੇ ਸ਼ਰੇਆਮ ਕੋਈ ਝੂਠਾ ਪਰਚਾ ਬਣਾ ਦਿੱਤਾ ਜਾਵੇ, ਤੇ ਜਿਹੜੇ ਆ ਮਤਾਂ ਦਿੰਦੇ ਰਹਿੰਦੇ ਆ ਕਿ ਸਿਸਟਮ ਬੜਾ ਵਧੀਆ, ਜਿਹੜੇ ਭਕਾਈ ਮਾਰ ਰਹੇ ਆ ਕਿ ਲਵਪ੍ਰੀਤ ਸਿੰਘ ਤੇ ਜੇਕਰ ਮੁਕੱਦਮਾ ਬਣ ਹੀ ਗਿਆ ਸੀ, ਉਹਨੂੰ ਕੇਸ ਲੜ ਕੇ ਆਪਦਾ ਬਰੀ ਹੋ ਜਾਂਦਾ, ਜੇ ਉਹ ਸੱਚਾ ਹੁੰਦਾ ਉਹਨੂੰ ਛੱਡ ਦੇਣਾ ਸੀਗਾ, ਫੇਰ ਕੀ ਹੋ ਜਾਂਦਾ। ਜਿਹੜੇ ਆ ਫੜਾ ਮਾਰਦੇ ਆ ਕਿ ਅਮਰਤਪਾਲ ਸਿੰਘ ਨੇ ਐਵੇਂ ਉੱਥੇ ਰੌਲਾ ਪਾ ਲਿਆ, ਜੇਕਰ ਉਹ ਤੇ ਮੁਕੱਦਮਾ ਝੂਠਾ ਸੀ ਉਹ ਬਰੀ ਕਰ ਦਿੰਦੀ ਅਦਾਲਤ ਉਹਨੂੰ। ਪਹਿਲੀ ਗੱਲ ਤਾਂ ਮੈਨੂੰ ਇਹ ਪੱਕਾ ਪਤਾ ਵੀ ਇਹਨਾਂ ਨੇ ਕਿਸੇ ਨੇ ਵੀ ਥਾਣਾ ਕਚਹਿਰੀ ਦੇਖਿਆ ਨਹੀਂ ਹੋਇਆ। ਜਿਹਨੇ ਦੇਖਿਆ ਹੁੰਦਾ ਉਹ ਇਹੋ ਜਿਹਾ ਕਮਲ ਨਹੀਂ ਕੁੱਟਦਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਨ੍ਹਾਂ ਸਿੱਖਾਂ ਨੂੰ ਅਜੇ ਵੀ ਇਸ ਭਾਰਤੀ ਹਕੂਮਤੀ ਸਿਸਟਮ ਉੱਤੇ ਫਖਰ ਆ, ਮਾਣ ਆ, ਉਹਨਾਂ ਉੱਤੇ ਛੋਟਾ ਮੋਟਾ ਕੋਈ ਮੁਕੱਦਮਾ ਬਣੇ ਜ਼ਰੂਰ, ਚਾਹੇ 751 ਹੀ ਹੋਵੇ, ਤੇ ਉਹ ਹੱਕੇ ਬੱਕੇ ਰਹਿ ਜਾਣਗੇ ਕਿ ਬਿਲਕੁਲ ਝੂਠਾ ਤੇ ਬੇਦੋਸ਼ੇ ਉੱਤੇ ਸਾਡੇ ਤੇ ਮੁਕੱਦਮਾ ਬਣਿਆ, ਝੂਠਾ ਮੁਕੱਦਮਾ ਹੈ,
पर सानू चीकां पवाइयां पईयां ने, तरीकां भुगत भुगत के मरन वाले होए पे आ, कोई सुनवाई नहीं हुंदी। जग्गी जौहल सी नौजवान, ਉਹਨੂੰ ਫੜ ਲਿਆ, ਕੋਈ ਸੁਣਵਾਈ ਨਹੀਂ, ਕਿੰਨੇ ਹੀ ਸਾਲ ਹੋ ਗਏ ਅੰਦਰ ਬੈਠਾ, ਤੇ ਉਹਦੇ ਨਾਲ ਹੋਰ ਕਈ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਬੰਦੇ ਤੇ ਝੂਠਾ ਮੁਕੱਦਮਾ ਬਣਾਉਣਾ ਹੀ ਗੁਨਾਹ ਹੈ। ਫੇਰ ਜਦੋਂ ਬਣ ਗਿਆ ਤੇ ਜੇਕਰ ਉਹ ਬੰਦਾ ਚੈਲੰਜ ਕਰਦਾ ਉਸ ਗੱਲ ਨੂੰ, ਉਹਦੀ ਸੁਣਵਾਈ ਕਰੋ, ਤੇ ਜੇਕਰ ਜਿਨ੍ਹਾਂ ਨੇ ਮੁਕੱਦਮਾ ਝੂਠਾ ਬਣਾਇਆ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਵੇ ਤਾਂ ਫੇਰ ਸੌਖਾ ਹੋ ਜੂ ਕੰਮ, ਬਾਕੀ ਸਾਰੇ ਡਰਨਗੇ। ਪਰ ਇੱਥੇ ਤਾਂ ਉਹਨਾਂ ਨੂੰ ਇਨਾਮ ਤੇ ਤਰੱਕੀਆਂ ਮਿਲਦੀਆਂ ਰਹੀਆਂ ਜਿਹੜੇ ਝੂਠੇ ਮੁਕੱਦਮੇ ਬਣਾਉਣ, ਤੇ ਜੇ ਝੂਠੇ ਮੁਕਾਬਲੇ ਬਣਾਵੇ ਫਿਰ ਤਾਂ ਬਾਤਾਂ ਹੀ ਹੋਰ ਨੇ। ਫਿਰ ਤਾਂ ਉਹਨੂੰ ਕਹਿੰਦੇ ਇਹਨੂੰ ਡੀਜੀਪੀ ਲਾਓ। ਅਜੀਤ ਸਿੰਘ ਸੰਧੂ ਜਿਹੜਾ ਸੀ ਉਹ ਸਬ ਇੰਸਪੈਕਟਰ ਜਾਂ ਛੋਟੇ ਰੈਂਕ ਦਾ ਪੁਲਿਸੀਆ ਸੀ, ਉਹਨੇ ਝੂਠੇ ਮੁਕਾਬਲਿਆਂ ਵਿੱਚ ਇੰਨੇ ਕ ਬੰਦੇ ਮਾਰੇ ਵੀ ਉਹ ਐਸਐਸਪੀ ਤੱਕ ਪਹੁੰਚ ਗਿਆ ਸੀ, ਬੰਦੇ ਮਾਰ ਮਾਰ ਕੇ। ਉਹ ਜਿਹੜੇ ਐਨਕਾਊਂਟਰਾਂ ਦੀ ਕਹਾਣੀ ਆ ਰਵਨੀਤ ਬਿੱਟੂ ਹੁਣੀ ਸੁਣਾ ਰਹੇ ਆ, ਇਹ ਪੁਲਿਸੀਆਂ ਨੂੰ ਉਕਸਾ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਜਾਂ ਹੋਰ ਸਿੱਖਾਂ ਨੂੰ ਕਤਲ ਕਰੋ, ਤੁਹਾਨੂੰ ਇਨਾਮ ਤੇ ਤਰੱਕੀਆਂ ਦਿਆਂਗੇ। ਤੋ ਜਿਹੜਾ ਇਹ ਸਿਸਟਮ ਹੈ, ਇਹਦੇ ਤਹਿਤ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇਹ ਕੰਮ ਚੱਲਦਾ ਕਿ ਕਿਸੇ ਵੀ ਸਿੱਖ ਨੂੰ ਫੜ ਲਓ ਤੇ ਮੁਕੱਦਮਾ ਪਾ ਦਿਓ। ਉਹ 7-8 ਸਾਲ ਅਦਾਲਤਾਂ ਦੇ ਵਿੱਚ ਖੱਜਲ ਖਵਾਰ ਹੋਣ ਤੋਂ ਬਾਅਦ ਜਦੋਂ ਚਿੱਟੀ ਦਾੜੀ ਨਾਲ ਬਰੀ ਹੋ ਕੇ ਘਰੇ ਆਉਂਦਾ, ਉਹਦੇ 'ਚ ਸਾਹ ਸਾਥੀ ਨਹੀਂ ਰਹਿੰਦਾ ਵੀ ਉਹ ਕੋਈ ਕਾਰਵਾਈ ਕਰੇ। ਜਦੋਂ ਅਸੀਂ ਛੁੱਟ ਕੇ ਆਏ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ, ਸਾਨੂੰ ਵੀ ਬੜਿਆਂ ਨੇ ਮਤਾਂ ਦਿੱਤੀਆਂ ਵੀ ਤੁਹਾਨੂੰ ਕਾਰਵਾਈ ਕਰਨੀ ਚਾਹੀਦੀ ਹੈ, ਤੇ ਸਾਨੂੰ ਇਹ ਵੀ ਮਤਾਂ ਦੇ ਨਾਲੇ ਬਥੇਰੇ ਸੀਗੇ ਕਿ ਛੱਡੋ ਪਰਾਂ, ਇਹ ਸਿਸਟਮ ਬੜਾ ਕਰਪਟ ਆ, ਤੁਹਾਡੇ ਤੇ ਕੋਈ ਹੋਰ ਵੱਡੀ ਵਾਰਦਾਤ ਨਾ ਪਾ ਦੇਣ। ਐਡਵੋਕੇਟ ਨਵਕਿਰਨ ਸਿੰਘ ਕੋਲ ਜਦੋਂ ਮੈਂ ਗਿਆ ਹਾਈ ਕੋਰਟ ਦੇ ਵਿੱਚ, ਮੈਂ ਦੱਸਿਆ ਕਿ 33 ਦਿਨ ਹੋ ਗਏ ਮੈਨੂੰ ਉੱਥੇ ਸੀਆਈਏ ਸਟਾਫ ਦੇ ਵਿੱਚ ਲੁਧਿਆਣੇ ਇਹ ਦੱਸਦੇ ਨੂੰ ਕਿ ਮੇਰਾ ਇਸ ਘਟਨਾਕ੍ਰਮ ਨਾਲ ਕੋਈ ਲਿੰਕ ਨਹੀਂ। ਉਹ ਕਹਿੰਦੇ ਵੀ ਤੈਨੂੰ ਅਦਾਲਤ 'ਚ ਲੈ ਜਾਣਾ, ਤੂੰ ਜੱਜ ਦੇ ਸਾਹਮਣੇ ਪੇਸ਼ ਹੋ ਕੇ ਸਾਰੀ ਆਪਦੀ ਕਹਾਣੀ ਬਿਆਨ ਕਰ ਦੇ। ਪਰ ਇੱਕ ਤੈਨੂੰ ਮੈਂ ਗੱਲ ਦੱਸ ਦਿੰਦਾ ਵੀ ਜਦੋਂ ਇਹਨਾਂ ਅਫਸਰਾਂ ਦੇ ਖਿਲਾਫ ਅਦਾਲਤ 'ਚੋਂ ਕਾਗਜ਼ ਚਲੇ ਗਏ ਤਾਂ ਇਹਨਾਂ ਨੇ ਸੱਚਾ ਹੋਣ ਦੇ ਲਈ ਕੋਈ ਤੇਰੇ ਤੇ ਮੁਕੱਦਮਾ ਬਣਾ ਦੇਣਾ ਕਿ ਅਸੀਂ ਤਾਂ ਜੀ ਐਸ ਕਰਕੇ ਇਹਨੂੰ ਇੱਥੇ ਟੰਗਿਆ ਸੀ, ਇਸ ਕਰਕੇ ਟੰਗਿਆ ਇਹਨੂੰ ਸੱਦਦੇ ਸੀ। ਪਰ ਉਹ ਝੂਠਾ ਹੋਣਾ, ਤੂੰ ਬਰੀ ਪੱਕਾ ਹੋ ਜਾਏਗਾ। ਮੈਂ ਸੋਚਿਆ ਵੀ ਚਲੋ ਸਾਲ ਖੰਡ ਲੱਗ ਜੂਗਾ, ਬਰੀ ਹੋ ਜਾਾਂਗੇ, ਪਰ ਮੈਨੂੰ ਕੀ ਪਤਾ ਸੀਗਾ 3.5 ਸਾਲ ਲੱਗੇ। 2010 ਵਿੱਚ ਬਰੀ ਹੋਇਆ, 2007 ਦਾ ਟੰਗਿਆ ਹੋਇਆ। ਆ ਇਸ ਮੁਲਕ ਦਾ ਸਿਸਟਮ ਆ। ਤੇ ਜਿਹੜੇ ਆ ਫੜਾ ਮਾਰਦੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਮੁਕੱਦਮਾ ਫੇਸ ਕਰਨਾ ਚਾਹੀਦਾ ਸੀ, ਭਾਈ ਮੁਕੱਦਮਾ ਤਾਂ ਫਿਰ ਐ ਆ ਵੀ 7-8 ਸਾਲ ਉਹਦੇ ਲੱਗ ਜਾਣੇ ਸੀਗੇ, ਜਦ ਤੱਕ ਉਹ ਚਿੱਟੀ ਦਾੜੀ ਵਾਲਾ ਹੋ ਜਾਣਾ ਸੀ, ਜਿਵੇਂ ਸਾਡਾ ਮੱਚ ਜਾ ਮਰ ਗਿਆ ਉਵੇਂ ਉਹਦਾ ਮਰਿਆ ਹੋਣਾ ਸੀ। ਸੋ ਇਹ ਜਿਹੜਾ ਸਿਸਟਮ ਆ ਅਸਲ ਵਿੱਚ ਇਹ ਲੋਕਾਂ ਦਾ ਕੂੰਡਾ ਕਰਨ ਦੇ ਲਈ ਬਣਾਇਆ ਹੋਇਆ ਵਾ ਵੀ ਜਿਹੜੇ ਸਿੱਖ ਜਾਂ ਕੋਈ ਵੀ ਬੰਦਾ ਜਿਹੜਾ ਆਪਦੇ ਹੱਕ ਲਈ, ਆਪਦੇ ਕੌਮ ਦੇ ਹੱਕ ਲਈ ਲੜਨਾ ਜਾਣਦਾ, ਉਹਨੂੰ ਕਿਵੇਂ ਖੱਸੀ ਕਰਨ। ਹੁਣ ਜਿਨ੍ਹਾਂ ਨੂੰ ਇਸ ਸਿਸਟਮ 'ਚ ਯਕੀਨ ਆ ਉਹਨਾਂ ਨੂੰ ਨਾ ਤਾਂ ਪਤਾ ਨਾ ਵਾਸਤਾ, ਨਾ ਕਦੇ ਥਾਣਾ ਕਚਹਿਰੀ ਦੇਖਿਆ, ਜਵਲੀਆਂ ਮਾਰੀ ਜਾਂਦੇ ਆ ਬੈਠੇ। ਸੋ ਜਿਹੜੇ ਲੋਕਾਂ ਨੂੰ ਇਸ ਸਿਸਟਮ 'ਚ ਯਕੀਨ ਆ ਉਹਨਾਂ ਸਾਰਿਆਂ ਨੂੰ ਇੱਕ ਫੇਰ ਕਰਾਰਾ ਝਟਕਾ ਲੱਗਣਾ ਜਿੱਦਣ ਆ ਜਿਵੇਂ ਹੁਣ ਬਰਗਾੜੀ ਵਾਲਾ ਮਾਮਲਾ ਚਲੇ ਗਿਆ, ਬਾਕੀਆਂ ਨੇ ਵੀ ਅਦਾਲਤ 'ਚ ਲਾ ਦੇਣੇ ਆ ਵੀ ਸਾਨੂੰ ਜੀ ਪੰਜਾਬ ਤੋਂ ਬਾਹਰ ਸੁਣਵਾਈ ਹੋਵੇ। ਤੇ ਜਿਵੇਂ ਨਰਕਧਾਰੀ ਵਾਲੇ ਮਾਮਲੇ ਵਿੱਚ ਕੋਈ ਇਨਸਾਫ ਨਹੀਂ ਸੀ ਮਿਲਿਆ, ਉਵੇਂ ਇਸ ਮਾਮਲੇ ਵਿੱਚ ਹੋ ਜੂ। ਬਾਦਲ ਹੁਣੇ ਵੀ ਬਰੀ ਹੋ ਜਾਣੇ ਆ, ਸੈਣੀ ਹੁਣੇ ਵੀ ਬਰੀ ਹੋ ਜਾਣੇ ਆ ਜਿਹੜੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹ ਵੀ। ਤੇ ਹੋਣਾ ਉਹੀ ਕੁਛ ਆ ਜਿਹੜਾ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਨਸਲਕੁਸ਼ੀ ਕਤਲੇਆਮ ਹੋਇਆ ਇੰਦਰਾ ਤੋਂ ਬਾਅਦ, ਇੰਦਰਾ ਦੇ ਮਰਨ ਤੋਂ ਬਾਅਦ। 1984 ਤੋਂ ਲੈ ਕੇ 1994 ਤੱਕ ਉਹਨਾਂ ਦੀਆਂ ਤਰੀਕਾਂ ਹੀ ਪੈਂਦੀਆਂ ਰਹੀਆਂ। ਬਾਅਦ ਵਿੱਚ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਉੱਥੇ ਇਹ ਹੋਇਆ ਕਿ ਸਾਰੇ ਦੇ ਸਾਰੇ ਬੰਦੇ ਧੜਾ ਧੜ ਬਰੀ ਹੁੰਦੇ ਗਏ, ਕਿਸੇ ਬਿਰਲੇ ਨੂੰ ਹੀ ਸਜ਼ਾ ਹੋਈ। ਅੱਜ ਜਿਹੜੇ ਲੋਕ ਫੜਾ ਮਾਰਦੇ ਆ ਕਿ ਸਿਸਟਮ ਬੜਾ ਮਹਾਨ ਆ, ਉਹ ਦੇਖ ਸਕਦੇ ਆ ਕਿ ਜਿੰਨੇ ਕ 1984 ਦੇ ਸਿੱਖਾਂ ਦੇ ਕਾਤਲ ਸੀਗੇ, ਜਿੰਨੇ ਕ ਜਿੰਦੇ ਸੁੱਖੇ ਵਰਗਿਆਂ ਜਾਂ ਹੋਰ ਵੀਰਾਂ ਨੇ ਠੋਕਤੇ, ਬਾਕੀ ਤਾਂ ਸਾਰੇ ਮੌਜਾਂ ਲੁੱਟਦੇ ਫਿਰਦੇ। ਇਵੇਂ ਹੀ ਜਿਹੜੇ ਮਹਿੰਦਰਪਾਲ ਬਿੱਟੂ ਤੇ ਇੱਕ ਹੋਰ ਜਿਹੜੇ ਬੇਅਦਬੀ ਵਾਲੇ ਆਪ ਸਿੱਖਾਂ ਨੇ ਮਾਰ ਲਏ, ਇੱਕ ਉਹ ਘਵੱਦੀ ਵਾਲੀ ਸੀਗੀ, ਤੇ ਬਾਕੀ ਸਾਰੇ ਐਸ਼ਾਂ ਕਰਦੇ ਫਿਰਦੇ। ਜੇ ਸਾਡੇ ਵਰਗੇ ਕਹਿੰਦੇ ਆ ਭਾਈ ਇਹਨਾਂ ਦੀਆਂ ਫੋਟੋਆਂ ਲਾ ਕੇ ਗੁਰਧਾਮਾਂ ਦੇ ਬਾਹਰ ਫਲੈਕਸਾਂ ਤੇ ਨਾਂ ਪਤੇ ਲਿਖ ਕੇ ਲਾਓ ਕਿ ਇਹ ਫਲਾਨੀ ਬੇਅਦਬੀ ਦੇ ਦੋਸ਼ੀ ਆ, ਫਲਾਨੇ ਦੋਸ਼ੀ ਆ,
ਤਾਂ ਬਾਦਲ ਦਲ ਵਾਲਿਆਂ ਨੂੰ ਤੇ ਉਹਨਾਂ ਦੇ ਚਮਚਿਆਂ ਨੂੰ ਬੜੀ ਤਕਲੀਫ ਹੁੰਦੀ ਆ, ਜਿਵੇਂ ਉਹਨਾਂ ਦੀ ਭੂਆ ਦੇ ਪੁੱਤ ਹੋਣ। ਸੋ ਜਿਹੜੇ ਲੋਕਾਂ ਨੂੰ ਇਸ ਲੋਕਤੰਤਰ 'ਚ, ਇਸ ਸਿਸਟਮ 'ਚ ਯਕੀਨ ਨਾ, ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਸਾਨੂੰ ਤਾਂ ਇਹ ਪਤਾ ਹੈ ਕਿ ਇਸ ਮੁਲਕ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਤਾਂ ਸਿਸਟਮ ਚੱਲ ਸਕਦਾ, ਜਿਵੇਂ ਸਾਡੇ ਵੀਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਆਪੇ ਬਣਾਏ ਹੋਏ ਇਕਬਾਲੀਆ ਬਿਆਨ ਦੇ ਆਧਾਰ ਤੇ ਫਾਂਸੀ ਸੁਣਾਤੀ, ਫਿਰ ਉਮਰ ਕੈਦ 'ਚ ਬਦਲੀ, ਤੇ ਅਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕੋਈ ਲੰਡੂ ਤੋਂ ਲੰਡੂ ਬੰਦਾ ਹੋਵੇ, ਮਾੜੇ ਤੋਂ ਮਾੜਾ ਗੁਨਾਹ ਕੀਤਾ ਹੋਵੇ, ਜੇਕਰ ਉਹ ਭਾਰਤੀ ਆ, ਉਹਨੂੰ ਮਿੰਟੋ ਮਿੰਟੀ ਘਰੇ ਕੱਢ ਦਿੰਦੇ ਆ। ਗੁਜਰਾਤ ਦੇ ਵਿੱਚ ਜਿਨ੍ਹਾਂ ਨੇ ਪੇਟ ਦੇ ਵਿੱਚੋਂ ਕੱਢ ਕੇ, ਮਾਂ ਦੇ ਉਦਰ ਚੋਂ ਬੱਚਾ ਕੱਢ ਕੇ ਉਹਨੂੰ ਮਾਰਿਆ, ਇਹ ਕਿਹਾ ਵੀ ਮੈਨੂੰ ਇਉਂ ਲੱਗਿਆ ਜਿਵੇਂ ਕੋਈ ਮੈਂ ਹਿੰਦੂ ਨਾਇਕ ਹੋਵਾਂ, ਉਹਨਾਂ ਨੂੰ ਤਾਂ ਰਿਹਾਈਆਂ ਮਿੰਟੋ ਮਿੰਟੀ ਆ। ਪਰ ਸਾਡੇ ਸਿੱਖ ਭਰਾ ਜਿਹੜੇ ਆ, ਉਹਨਾਂ ਨੂੰ 20-20, 30-30 ਸਾਲ ਹੋ ਗਏ ਤੇ ਉਹਨਾਂ ਲਈ ਮੋਰਚੇ ਲੱਗ ਰਹੇ ਨੇ, ਉਹਨਾਂ ਦੀਆਂ ਰਿਹਾਈਆਂ ਦੀ ਮੰਗ ਕੀਤੀ ਜਾ ਰਹੀ ਆ। ਤੇ ਆ ਭਾਰਤ ਮਾਤਾ ਕੇ ਲਾਲ ਆ ਜਿਹੜੇ, ਇਹ ਸਾਨੂੰ ਮਤਾਂ ਦਿੰਦੇ ਆ ਕਿ ਇਸ ਸਿਸਟਮ 'ਚ ਯਕੀਨ ਰੱਖੋ। ਸੋ ਜਿਹੜਾ ਆਏ ਦਿਨ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ, ਸਿੱਖਾਂ ਨੂੰ ਨੀਵਾਂ ਦਿਖਾਇਆ ਜਾਂਦਾ, ਉਹਦੇ ਬਦਲੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਤੀਕਰਮ ਆਉਣਾ ਹੀ ਹੁੰਦਾ। ਇਸ ਵੇਲੇ ਸਿੱਖ ਨੌਜਵਾਨੀ ਜਿਹੜੀ ਆ, ਉਹ ਫੇਰ ਗਰਮਾ ਗਰਮੀ ਵਾਲੇ ਪਾਸੇ ਨੂੰ ਤੁਰ ਰਹੀ ਆ। ਕੋਈ ਅਸਾਲਟ ਨਹੀਂ ਚੱਕੀ, ਕੋਈ ਡਾਂਗ ਸੋਟਾ ਨਹੀਂ, ਸਿਰਫ ਆਪਦੀ ਗੱਲ ਜਿਹੜੀ ਆ ਉਹ ਥੋੜਾ ਜਿਹਾ ਤਲਖ ਲਹਿਜੇ 'ਚ ਕਹਿਣ ਦੇ ਕਰਕੇ ਹੀ ਚੀਕਾਂ ਪੈ ਰਹੀਆਂ ਨੇ ਕਿ ਛੇਤੀ ਤੋਂ ਛੇਤੀ ਫੜ ਕੇ ਇਹਨਾਂ ਨੂੰ ਅੰਦਰ ਕਰੋ, ਐਨਕਾਊਂਟਰ ਕਰੋ, ਇਹਨਾਂ ਨੂੰ ਖਤਮ ਕਰੋ। ਆ ਇਹ ਮੁਲਕ ਆ, ਤਾਂ ਆ ਇੱਥੇ ਦੀ ਲੋਕਤੰਤਰ ਆ। ਸੋ ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।